ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਜਿਹੜਾ ਹੈ ਜੀ ਸਵਾਗਤ ਕਰਦੇ ਹਾਂ। ਅਤੇ ਜਿਵੇਂ ਮੈਂ ਇਸ ਤੋਂ ਪਹਿਲਾਂ ਜਿਹੜਾ ਦੱਸ ਰਿਹਾ ਸੀਗਾ ਵੀ ਮਿੰਟੂ ਗੁਰਸਰੀਆ ਹੁਣਾਂ ਦੀ ਜਿਹੜੀ ਸਿਹਤ ਆ ਅਚਾਨਕ ਨਾਸਾਜ਼ ਹੋਣ ਕਰਕੇ ਜਿਹੜੇ ਆ ਜੀ ਉਹ ਜਿਹੜੀਆਂ ਰੈਗੂਲਰ ਖਬਰਾਂ ਤਾਂ ਨਹੀਂ ਕਰ ਸਕਣਗੇ, ਪਰ ਕਹਿੰਦੇ ਤੁਹਾਡੀ ਕਾਲਾਂ ਦੇ ਲਈ ਜਿਹੜੇ ਜ਼ਰੂਰ ਉਹ ਜੁੜਨਗੇ। ਸੋ ਉਸ ਤੋਂ ਪਹਿਲਾਂ ਜਿਹੜੇ ਆਪਾਂ ਪ੍ਰਵੀਨ ਸ਼ਰਮਾ ਜੀ ਦੇ ਨਾਲ ਗੱਲਬਾਤ ਕਰਾਂਗੇ ਕੀ ਕੁਛ ਚੱਲ ਰਿਹਾ ਪੰਜਾਬ ਦੀ ਜਿਹੜੀ ਸਿਆਸਤ ਦੇ ਵਿੱਚ ਜਿਹੜੀ ਵੱਡੀ ਹਲਚਲ ਜਿਹੜੀ ਹੋਈ ਆ ਉਸ ਨੂੰ ਲੈ ਕੇ ਕਈ ਤਰੀਕੇ ਦੇ ਜਿਹੜੇ ਸਵਾਲ ਹੋਣਗੇ, ਕਈ ਕੁਛ ਜਿਹੜਾ ਉਹ ਹੋਇਆ ਹੋਊਗਾ। ਸੋ ਉਸ ਦੇ ਬਾਰੇ ਜਿਹੜੀ ਆਪਾਂ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸ਼੍ਰੀ ਮੁਕਤਸਰ ਸਾਹਿਬ ਤੋਂ ਜਿਹੜੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ ਸਾਰਿਆਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ। ਪੂਰੀ ਟੀਮ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ। ਜੀ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, ਅਤੇ GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ ਨਿੰਮਾ ਸੋਹਤਾ ਉਹਨਾਂ ਨੂੰ 209-277-10 13 2092771013। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪ੍ਰਵੀਨ ਜੀ ਜੇ ਆਪਾਂ ਸ਼ੁਰੂ ਕਰਦੇ ਹਾਂ, ਕੇਜਰੀਵਾਲ ਦੇ ਮਾਫੀਨਾਮੇ ਦੇ ਦਰਮਿਆਨ ਸਿੱਧੂ ਜੋੜੇ ਨੇ ਮਜੀਠੀਆ ਮਾਮਲੇ ਦੇ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ, ਉੱਦਾਂ ਬਹੁਤ ਜ਼ਿਆਦਾ ਜਿਹੜੀ ਉਥਲ ਪੁਥਲ ਜਿਹੜੀ ਰਹੀ ਹੈ। ਜ਼ਰੂਰ ਦੱਸਿਓ ਕੀ ਹੋਇਆ। ਦੇਖੋ ਬਿਲਕੁਲ ਜਦੋਂ ਤੋਂ ਕੇਜਰੀਵਾਲ ਦਾ ਮਾਫੀਨਾਮਾ ਆਇਆ ਉਦੋਂ ਤੋਂ ਦੇਖ ਲਓ ਕਿ ਪੰਜਾਬ ਦੀ ਸਿਆਸਤ ਨੇ ਕਿਸ ਕਦਰ ਕਰਵਟਾਂ ਬਦਲੀਆਂ ਨੇ। ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਭਗਵੰਤ ਮਾਨ, ਅਮਨ ਅਰੋੜਾ ਇੱਕ ਧੜਾ ਧੜ ਇੱਕ ਆਪਾਂ ਕਹਿ ਲਈਏ ਕਿ ਤਰੀਕੇ ਦੇ ਨਾਲ ਇੱਕ ਤਰਤੀਬ ਢੰਗ ਦੇ ਨਾਲ ਆਪਣੀ ਨਾਰਾਜ਼ਗੀਆਂ ਜਤਾ ਰਹੇ ਆ। ਹੁਣ ਸਿੱਧੂ ਜੋੜਾ ਵੀ ਆਇਆ। ਉਹ ਸਿੱਧੂ ਨੇ ਤਾਂ ਮੈਂ ਬਾਈਟ ਉਹਨਾਂ ਦੇ ਇੱਕ ਸੁਣ ਰਿਹਾ ਸੀਗਾ ਇੱਕ ਫੇਸਬੁੱਕ ਪੇਜ ਤੇ ਜਿਹੜੀ ਉਹਨਾਂ ਨੇ ਦਿੱਤੀ। ਉਹ ਕਹਿੰਦੇ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਵਾ। ਸੋ ਹੁਣ ਸਿੱਧੂ ਨੇ ਇਕੱਲਾ ਕੇਜਰੀਵਾਲ ਤੇ ਨਹੀਂ ਐਲੀਗੇਸ਼ਨ ਲਾਏ, ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਦੋਨੇ ਸਿੱਧੂ ਜੋੜੇ ਨੇ ਮਜੀਠੀਆ ਦੇ ਵਿਰੁੱਧ ਵੀ ਜੰਮ ਕੇ ਭੜਾਸ ਕੱਢੀ ਆ। ਉਹ ਕਹਿੰਦੇ ਕਿ ਮਜੀਠੀਆ ਜਿਹੜਾ ਵਾ ਪੰਜਾਬ ਦੇ ਵਿੱਚ NRI ਨਸ਼ਾ ਤਸਕਰੀ ਦਾ ਜਿਹਦਾ ਉਹਨਾਂ ਨੇ ਨਾਮ ਦੱਸਿਆ ਵਾ ਉਹਦਾ ਧੁਰਾ ਸੀਗਾ। ਤੇ ਉਹ ਕਹਿੰਦੇ ਕਿ ਜਿਹੜੀ ਕੌਮਾਂਤਰੀ ਡਰੱਗ ਰੈਕਟ ਆ ਨਾ, ਇਹਦੇ ਬਾਰੇ ਪੰਜਾਬ ਸਰਕਾਰ ਵੱਲੋਂ ਜਿਹੜੀ ਵਿਸ਼ੇਸ਼ ਜਾਂਚ ਟੀਮ ਬਣਾਈ ਆ, ਇਹਨੇ ਰਿਪੋਰਟ ਜਿਹੜੀ ਦਿੱਤੀ ਆ ਉਹਦੇ ਵਿੱਚ ਸਾਬਕਾ ਮੰਤਰੀ ਦੇ ਵਿਰੁੱਧ ਜਿਹੜੀ ਬਹੁਤ ਸਾਰੇ ਸਬੂਤ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਜਿਹੜੇ ਸਾਰੇ ਉਹਨਾਂ ਦੇ ਵਿਰੋਧ ਦੇ ਵਿੱਚ ਆਉਂਦੇ ਆ। ਸੋ ਕਹਿੰਦੇ ਕਿ ਇੱਕ ਪੂਰੀ ਡਿਟੇਲ ਤਫਤੀਸ਼ ਹੋਣੀ ਚਾਹੀਦੀ ਹੈ ਮਜੀਠੀਆ ਦੇ ਵਿਰੁੱਧ। ਨਾਲ ਇਹ ਕਿ ਉਹ ਕਹਿੰਦੇ ਵਿਕਰਮ ਮਜੀਠੀਆ ਇਕੱਲਾ ਨਸ਼ਾ ਤਸਕਰ ਨਹੀਂ ਆ, ਮਾਈਨਿੰਗ ਸਰਗਨਾ ਵੀ ਹੈ ਤੇ ਕੌਮਾਂਤਰੀ ਡਰੱਗ ਰੈਕਟ ਦੇ ਵਿੱਚ ਮੁਲਜ਼ਮ ਹੈ। NRI ਇੱਕ ਸੱਤਾ ਵਾ, ਪਿੰਦੀ ਹੈ, ਲਾਡੀ ਹੈ ਤੇ ਹੋਰ ਕਈ ਨਾਮ ਉਹਨਾਂ ਨੇ ਜ਼ਿਕਰ ਕੀਤਾ ਵਾ। ਤੇ ਉਹ ਕਹਿੰਦੇ ਮਜੀਠੀਆ ਦੇ ਖਾਸ ਬੰਦੇ ਆ। ਤੇ ਜਦੋਂ ਇਹ ਇੱਥੇ ਆਉਂਦੇ ਸੀ ਪੰਜਾਬ ਦੇ ਵਿੱਚ ਤੇ ਮਜੀਠੀਆ ਦੇ ਘਰੇ ਰਹਿੰਦੇ ਸੀਗੇ ਤੇ ਮਜੀਠੀਆ ਉਹਨਾਂ ਨੂੰ ਗਨਮੈਨ ਵੀ ਦਿੰਦਾ ਸੀਗਾ। ਸੋ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰਿਪੋਰਟ ਦਾ ਵੀ ਹਵਾਲਾ ਦਿੱਤਾ ਗਿਆ, SDF ਦੇ ਵੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ। ਔਰ ਨਵਜੋਤ ਸਿੱਧੂ ਨੇ ਇਹ ਗੱਲ ਕਹੀ ਕਿ SDF ਦੀ ਰਿਪੋਰਟ ਦੇ ਆਧਾਰ ਤੇ ਮੈਂ ਕਹਿ ਸਕਦਾ ਵਾਂ ਕਿ ਜਿਹੜਾ ਬਿੱਟੂ ਔਲਖ ਤੇ ਜਗਜੀਤ ਚਾਹਲ ਆ ਉਹਨਾਂ ਨੂੰ ਮਜਬੂਰ ਕਰਕੇ ਨਸ਼ਾ ਤਸਕਰੀ ਦੇ ਵਿੱਚ ਲਿਆਂਦਾ ਗਿਆ ਸੀਗਾ। ਤੇ ਇਹਨਾਂ ਨੇ ਮੰਗ ਕੀਤੀ ਅੱਜ ਕਿ ਮਜੀਠੀਆ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਦੇਖੋ ਇਹ ਤਾਂ ਸੁਖਪਾਲ ਸਿੰਘ ਖਹਿਰਾ ਦੀ ਵੀ ਤੁਸੀਂ ਬਾਈਟ ਸੁਣੀ ਹੋਣੀ ਆ। ਉਹਨਾਂ ਨੇ ਕਿਹਾ ਕਿ ਮੈਂ ਅੱਜ ਵੀ ਕਹਿਣਾ ਵਾ ਮਜੀਠੀਆ ਨਸ਼ਾ ਤਸਕਰ ਆ। ਔਰ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੋਰਡ ਲੱਗੇ ਸੀਗੇ ਕਿ ਮਜੀਠੀਆ ਨਸ਼ਾ ਤਸਕਰ ਆ। ਪਰ ਸਵਾਲ ਇਹ ਉੱਠਦਾ ਕਿ ਜੇਕਰ STF ਨੇ ਜਾਂ ਕਿਸੇ ਵੀ ਜਾਂਚ ਏਜੰਸੀ ਨੇ ਹਜੇ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ ਤਾਂ ਕੇਜਰੀਵਾਲ ਸਾਹਿਬ ਨੂੰ ਫਿਰ ਮਾਫੀਨਾਮਾ ਭੇਜਣ ਦੀ ਕੀ ਗੱਲ ਪਈ ਸੀ। ਜੀ ਬਿਲਕੁਲ। ਇਸ ਨੂੰ ਲੈ ਕੇ ਹੋਰ ਵੀ ਜਿਹੜੇ ਕਈ ਸਵਾਲ ਜਿਹੜੇ ਚੱਲ ਰਹੇ ਆ, ਜਿੱਦਾਂ ਤੁਸੀਂ ਦੱਸ ਹੀ ਰਿਹਾ ਆ। ਇਹਨਾਂ ਦੀ ਮੀਟਿੰਗ ਹੋਈ ਆ ਬੈਂਸ ਭਰਾਵਾਂ ਦੀ ਵੀ, ਲੋਕ ਇਨਸਾਫ ਪਾਰਟੀ ਵਾਲੀ, ਉਹਨਾਂ ਸਾਰਿਆਂ ਦੀ ਜਿਹੜੀ ਉਹ ਮੀਟਿੰਗ ਹੋਈ ਆ, ਉਸ ਦੇ ਵਿੱਚੋਂ ਕੁਛ ਨਿਕਲ ਕੇ ਆਇਆ ਆ ਪ੍ਰਵੀਨ ਜੀ? ਕੀ ਉਸ ਦੇ ਬਾਰੇ ਜੇ ਕੋਈ ਅਪਡੇਟ ਹੈਗੀ ਆ ਤਾਂ? ਦੇਖੋ ਉਹਨਾਂ ਨੇ ਆਪਣਾ ਸਮਰਥਨ ਜਿਹੜਾ ਵਾ ਵਾਪਸ ਲੈ ਲਿਆ ਔਰ ਆਮ ਆਦਮੀ ਪਾਰਟੀ ਦੇ ਨਾਲ। ਉਹ ਕਹਿੰਦੇ ਕਿ ਜਿਹੜਾ ਬੰਦੇ ਪੰਜਾਬ ਦੇ ਮਸਲਿਆਂ ਤੇ ਖੜ ਨਹੀਂ ਸਕਦੇ ਅਸੀਂ ਉਹਨਾਂ ਨਾਲ ਖੜ ਨਹੀਂ ਸਕਦੇ। ਇਸ ਵੇਲੇ ਸਮੀਕਰਨ ਕੀ ਬਣਦੇ ਪਏ ਕਿ ਆਮ ਆਦਮੀ ਪਾਰਟੀ ਦੇ 14 ਜਿਹੜੇ ਵਿਧਾਇਕ ਆ
ਉਹ ਇੱਕ ਪਾਸੇ ਆ, ਜਿਨ੍ਹਾਂ ਦੇ ਵਿੱਚ ਆਪਾਂ ਕਹਿ ਲਈਏ ਕਿ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਇਹ ਸਾਰੀ ਧਿਰ ਆ ਜਿਹੜੀ 14 ਜਾਣੇ ਇੱਕ ਪਾਸੇ ਆ, 5 ਜਾਣੇ ਇੱਕ ਪਾਸੇ ਆ, ਇੱਕ ਨੇ ਹਜੇ ਫੈਸਲਾ ਲੈਣਾ ਹਰਪਾਲ ਸਿੰਘ ਚੀਮਾ ਨੇ। ਔਰ ਦੇਖੋ ਇਹ ਬੜੀਆਂ ਸੰਭਾਵਨਾਵਾਂ ਬਣ ਸਕਦੀਆਂ, ਹੋ ਸਕਦਾ ਹੈ ਇਹ ਜਿਹੜੇ 14 ਦੇ 14 ਇੱਕ, ਕਿਉਂਕਿ 1/3 ਤੋਂ ਜ਼ਿਆਦਾ ਨੇ, ਤਾਂ ਇਹ ਲੋਕ ਇਨਸਾਫ ਪਾਰਟੀ ਦੇ ਨਾਲ ਰਲ ਕੇ ਜਾਂ ਕਿਵੇਂ ਉਹਨਾਂ ਨੂੰ ਸਮਰਥਨ ਦੇ ਕੇ ਫਿਰ ਵਿਰੋਧੀ ਧਿਰ ਦੇ ਵਿੱਚ ਬੈਠਣ, ਜਾਂ ਇਹਨਾਂ ਨੂੰ 14 ਨੂੰ ਮਨਾ ਲਿਆ ਜਾਵੇ ਆਮ ਆਦਮੀ ਪਾਰਟੀ ਦੇ ਨਾਲੋਂ। ਜੇ ਇਹਨਾਂ ਦੇ ਵਿੱਚੋਂ 7-8 ਡਿੱਗਦੇ ਆ ਤਾਂ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਬਰਖਾਸਤ ਹੋ ਸਕਦੀ ਹੈ, ਕਿਉਂਕਿ ਦਲ ਬਦਲੀ ਵਾਲਾ ਕੰਮ ਆ ਜਾਣਾ ਵਾ। ਸੋ ਬੜੇ ਚੀਜ਼ਾਂ ਆਉਣ ਵਾਲੇ ਦਿਨਾਂ ਦੇ ਵਿੱਚ ਰੌਚਕ ਦੀਆਂ ਵਾਪਰਨਗੀਆਂ, ਪਰ ਫਿਲਹਾਲ ਜਿਹੜਾ ਗ੍ਰਾਫ ਹੈ ਉਹ ਇੱਕ, ਜਿਵੇਂ ਆਪਾਂ ਕਹਿ ਲਈਏ ਨਾ, ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਝੰਡਾ ਸੀਗਾ ਉਹਦਾ, ਤਾਂ ਅਰਸ਼ੋ ਫਰਸ਼ ਜੇ ਡਿੱਗਦਾ ਸੀ ਕੁਝ ਦੇਖਿਆ ਤਾਂ ਅੱਜ ਜੀ। ਜੀ 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 ਬਿਲਕੁਲ। ਬਹੁਤ ਸਾਰੇ ਜਿਹੜੇ ਸਰੋਤਿਆਂ ਦੇ ਵੀ ਜਿਹੜੇ ਇਸ ਨੂੰ ਲੈ ਕੇ ਵੀ ਜਿਹੜੇ ਸਵਾਲ ਹੋਣਗੇ। ਚਲੋ ਕੋਈ ਨਹੀਂ, ਆਪਾਂ ਮੁੜ ਕੇ ਉਸ ਚੀਜ਼ ਦੇ ਵੱਲ ਵਧਾਂਗੇ। ਅਗਲੀ ਜੇ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ ਪ੍ਰਵੀਨ ਜੀ, ਵੀ ਚੰਦਰ ਬਾਬੂ ਨਾਇਡੂ ਨੇ ਉੱਧਰ ਮੋਦੀ ਸਰਕਾਰ ਨੂੰ ਝਟਕਾ ਦਿੱਤਾ। ਦੇਖੋ, ਮੋਦੀ ਸਰਕਾਰ ਨੂੰ ਝਟਕੇ ਤਾਂ ਲੱਗਣੇ ਹੁਣ ਹੌਲੀ ਹੌਲੀ ਸ਼ੁਰੂ ਹੋ ਚੁੱਕੇ ਆ। ਮੋਦੀ ਸਰਕਾਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਝਟਕੇ ਜਿਹੜੇ ਆ ਉਹ ਹੋਰ ਵੀ ਲੱਗ ਸਕਦੇ ਆ, ਪਰ ਜਿਹੜਾ ਚੰਦਰ ਬਾਬੂ ਨਾਇਡੂ ਨੇ ਦਿੱਤਾ ਵਾ ਉਹ ਇਹ ਹੈ ਕਿ ਜਿਹੜੀ ਤੇਲਗੂ ਦੇਸ਼ਮ ਪਾਰਟੀ ਹੈ, ਇਹ ਰਾਸ਼ਟਰੀ ਲੋਕਤਾਂਤਰਿਕ ਗੱਠਜੋੜ ਜਿਹਨੂੰ ਅਸੀਂ NDA ਕਹਿੰਦੇ ਆ, ਉਹਦੇ ਤੋਂ ਸਮਰਥਨ ਵਾਪਸ ਲੈ ਲਿਆ। ਚੰਦਰ ਬਾਬੂ ਨਾਇਡੂ ਦੀ ਪਾਰਟੀ ਨੇ, ਤੇਲਗੂ ਦੇਸ਼ਮ ਨੇ NDA ਤੋਂ ਸਮਰਥਨ ਵਾਪਸ ਲੈ ਲਿਆ। TDP ਪਹਿਲੇ ਕੇਂਦਰ ਸਰਕਾਰ ਤੋਂ ਵੱਖ ਹੋ ਚੁੱਕੀ ਹੈ ਤੇ TDP ਦੀ ਨਾਰਾਜ਼ਗੀ ਸੀ ਵੀ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਾ ਦਿੱਤੇ ਜਾਣ ਤੋਂ TDP ਜਿਹੜੀ ਹੈ ਨਾਰਾਜ਼ ਚੱਲ ਰਹੀ ਸੀ। ਅਸਲ ਦੇ ਵਿੱਚ ਕੀ ਹੈ, ਰਾਜਨੀਤੀ ਇਹ ਜਿਹੜੀਆਂ ਖੇਤਰੀ ਪਾਰਟੀਆਂ ਜਿਹੜੀਆਂ NDA ਦਾ ਹਿੱਸਾ ਵਾ, ਇਹਨਾਂ ਦੀਆਂ ਆਪਦੀਆਂ ਸਿਆਸੀ ਮਜਬੂਰੀਆਂ, ਉਹਨਾਂ ਤੋਂ 4 ਸਾਲ ਉਹ ਜਦੋਂ ਰਲੇ ਸੀਗੇ ਮੋਦੀ ਸਾਹਿਬ ਨੂੰ ਉਹਨਾਂ ਨੇ ਸਮਰਥਨ ਦਿੱਤਾ ਸੀ, ਉਦੋਂ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀਗੇ। 4 ਸਾਲ ਹੋ ਗਏ ਮੋਦੀ ਸਾਹਿਬ ਨੂੰ ਕੁਛ ਨਹੀਂ ਕੀਤਾ। ਆਪਾਂ ਸਾਰੇ ਜਾਣਦੇ ਹਾਂ ਕਿ ਕੀ ਉਹਨਾਂ ਦਾ ਰਿਪੋਰਟ ਕਾਰਡ ਕੀ ਕਹਿੰਦਾ ਵਾ, ਉਹ ਬਿਲਕੁਲ ਇੱਕ ਬਲੈਂਕ ਵਾਂਗੂ ਆ। ਪਰ ਜੇ ਇਹ ਲੋਕ ਨੇ, ਇਹਨਾਂ ਨੇ ਤਾਂ ਜਾ ਕੇ ਫਿਰ ਸਰਕਾਰਾਂ ਬਣਾਉਣੀਆਂ ਨਾ, ਕੇਂਦਰ ਦੇ ਵਿੱਚ NDA ਬਣੇ ਨਾ ਬਣੇ ਉਹ ਤਾਂ ਇੱਕ ਬਾਅਦ ਦੀ ਗੱਲ ਹੈ। ਹੁਣ ਦੇਖੋ, ਚੰਦਰ ਬਾਬੂ ਨਾਇਡੂ ਨੂੰ ਵੀ ਜਿਹੜਾ ਵਾ ਆਪਣਾ ਰਾਜ ਚਾਹੀਦਾ ਵਾ, ਤੇ ਨਾਲ ਹੀ ਜਿਹੜੇ TDP ਵਾਲੇ ਉਹ ਵੀ ਕਹਿੰਦੇ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸੱਤਾ ਦੇ ਵਿੱਚ ਵਾਪਸੀ ਕਰੀਏ। ਸੋ ਇਹਨਾਂ ਦੀਆਂ ਸਿਆਸੀ ਮਜਬੂਰੀਆਂ ਜਿਹੜੀਆਂ ਉਹ ਇਹ ਨਹੀਂ ਅਲਾਓ ਕਰਦੀਆਂ ਮਜਬੂਰੀਆਂ ਕਿ ਇਹ ਜਿਹੜੇ ਬੰਦੇ ਆ NDA ਦੇ ਨਾਲ ਜੁੜੇ ਰਹਿਣ। ਤੁਸੀਂ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਹ ਜਿਹੇ ਲੋਕ ਆ ਜਿਹੜੇ ਕਿਸੇ ਨਾ ਕਿਸੇ ਕਾਰਨ ਜਾਂ ਕਿਸੇ ਨਾ ਕਿਸੇ ਬਹਾਨੇ ਦੇ ਨਾਲ NDA ਦੇ ਵਿੱਚੋਂ ਨਿਕਲਣ ਦਾ ਯਤਨ ਕਰਨਗੇ, ਕੋਸ਼ਿਸ਼ ਕਰਦੇ ਨਜ਼ਰ ਆ ਸਕਦੇ ਆ ਸਾਨੂੰ। ਜੀ ਜੀ। ਅਗਲੀ ਜਿਹੜੀ ਗੱਲ ਕਰੀਏ, PNB ਘੁਟਾਲੇ ਦੀ ਜਾਂਚ ਦੀ ਸਟੇਟਸ ਰਿਪੋਰਟ ਸੁਪਰੀਮ ਕੋਰਟ ਨੂੰ ਦੇਣ ਤੋਂ ਕੇਂਦਰ ਦੀ ਨਾ। ਦੇਖੋ, ਬਿਲਕੁਲ ਇਹ ਬੜੀ ਹੈਰਾਨੀ ਦੀ ਗੱਲ ਆ, ਔਰ ਪਤਾ ਨਹੀਂ ਕਿਹੜੇ ਉਹ ਤੱਥ ਨੇ ਜਿਨ੍ਹਾਂ ਕਰਕੇ ਇਹ ਹਲੇ ਹੋਲਡ ਕੀਤੀ ਜਾ ਰਹੀ ਆ। ਅਸਲ ਦੇ ਵਿੱਚ ਮਸਲਾ ਕੀ ਹੈ ਕਿ ਜਿਹੜਾ 13,000 ਕਰੋੜ ਰੁਪਏ ਦਾ ਘੁਟਾਲਾ ਵਾ, ਉਹਦੀ ਜਾਂਚ ਦੇ ਮਸਲੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਸਟੇਟਸ ਰਿਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ ਕੇਂਦਰ ਨੇ। ਔਰ ਨਾਲ ਹੀ ਇਹ ਹੈ ਕਿ ਅਟਾਰਨੀ ਜਨਰਲ ਦੇ ਜਿਹੜੇ KK ਵੇਣੂਗੋਪਾਲ, ਉਹਨਾਂ ਨੇ ਇਸ ਮਾਮਲੇ ਦੀ ਜਿਹੜੀ ਜਾਂਚ ਨੂੰ ਲੈ ਕੇ ਸੀਲਬੰਦ ਲਿਫਾਫੇ ਦੇ ਵਿੱਚ ਸਟੇਟਸ ਰਿਪੋਰਟ ਜਿਹੜੀ ਆ ਉਹ ਸੁਪਰੀਮ ਕੋਰਟ ਨੂੰ ਦੇਣ ਦਾ, ਸੌਂਪਣ ਦਾ, ਭੇਜਣ ਦਾ ਉਹਨਾਂ ਨੇ ਵਿਰੋਧ ਕੀਤਾ ਵਾ। ਤੇ ਨਾਲ ਹੀ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਸਮਾਨਾਂਤਰ ਜਾਂਚ ਦੀ ਕੋਈ ਜ਼ਰੂਰਤ ਨਹੀਂ ਹੈ। ਸੋ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਦੀਪਕ ਮਿਸ਼ਰਾ ਨੇ ਚੀਫ ਜਸਟਿਸ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਇਹ ਜਿਹੜੀ ਰਿਪੋਰਟ ਆ ਉਹ ਦਿੱਤੀ ਜਾਵੇ। ਪਰ ਵੇਣੂਗੋਪਾਲ ਕਹਿੰਦੇ ਆ ਕਿ ਜਿਹੜੀ ਸਟੇਟਸ ਰਿਪੋਰਟ ਹੈ ਇਹ ਕਿਸੇ ਵੀ ਅਦਾਲਤ ਨੂੰ ਸਰਕਾਰ ਤੋਂ ਕਿਸੇ ਵੀ ਮਾਮਲੇ ਦੀ ਜਾਂਚ ਦੇ ਰਿਪੋਰਟ, ਸਟੇਟਸ ਮੰਗਣ ਰਿਪੋਰਟ ਦਾ ਹੱਕ ਨਹੀਂ ਹੈ। ਸੋ ਵੇਣੂਗੋਪਾਲ ਜਿਹੜਾ ਵਾ ਉਹ ਅਦਾਲਤ ਨੂੰ ਕਹਿ ਰਿਹਾ ਵਾ ਕਿ ਅਦਾਲਤ ਨੂੰ ਸਰਕਾਰ ਤੋਂ ਕਿਸੇ ਮਾਮਲੇ ਦੀ ਜਾਂਚ ਦੇ ਉੱਤੇ ਸਟੇਟਸ ਰਿਪੋਰਟ ਮੰਗਣ ਦਾ ਹੱਕ ਨਹੀਂ ਹੈ ਉਦੋਂ ਤੱਕ ਜਦੋਂ ਤੱਕ ਜਾਂਚ ਦੇ ਵਿੱਚ ਕੋਈ ਗਲਤੀ ਨਾ ਦਿਸੇ। ਸੋ ਕਹਿੰਦੇ ਕਿ ਐਸੀਆਂ ਪਿਛਲਾ ਤੁਸੀਂ ਸੁਣਦੇ ਕਿਆ ਤੁਮ ਜਿਹਨਾਂ ਦੇ ਜਾਂਚ ਰਿਪੋਰਟ ਮੰਗੀ ਜਾਵੇ, ਸਟੇਟਸ ਰਿਪੋਰਟ ਮੰਗੀ ਜਾਵੇ ਜਾਂਚ ਦੀ। ਸੋ ਇਸ ਕਰਕੇ ਵੇਣੂਗੋਪਾਲ ਹੋਣੀ ਕਹਿੰਦੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਉੱਤੇ ਉਹਨਾਂ ਨੇ ਇਤਰਾਜ਼ ਜਤਾਇਆ। ਔਰ ਨਾਲ ਹੀ ਇਹ ਕਿ ਕਹਿੰਦੇ ਕਿ ਹਾਲੇ ਅਸੀਂ ਜਿਹੜੀ ਸਟੇਟਸ ਰਿਪੋਰਟ ਆ ਉਹ ਨਹੀਂ ਦੇ ਸਕਦੇ। ਪਰ ਸਟੇਟਸ ਤੱਕ ਇਹ ਵੀ ਕਹਿੰਦਾ ਨਾ ਕਿ ਜਿਹੜਾ ਮੇਹੁਲ ਚੌਕਸੀ ਆ ਉਹ ਕਹਿੰਦਾ ਜੀ ਮੇਰੀ ਤਾਂ ਤਬੀਅਤ ਖਰਾਬ ਆ, ਮੈਂ ਤਾਂ ਆ ਹੀ ਨਹੀਂ ਸਕਦਾ। ਇਸੇ ਤਰ੍ਹਾਂ ਜਿਹੜਾ ਨੀਰਵ ਮੋਦੀ ਆ ਉਹ ਵੀ ਕਹਿੰਦਾ ਮੈਂ ਨਹੀਂ ਆ ਸਕਦਾ। ਹੁਣ ਸੁਣਿਆ ਵਾ ਕਿ ਜਿਹੜਾ ਵਿਜੇ ਮਾਲੀਆ ਉਹ ਤਾਂ ਡੇਲੀ ਦਿੱਲੀ ਦੇ ਵਿੱਚ ਕਿਸੇ ਨਾ ਕਿਸੇ ਕੋਰਟ ਦੀਆਂ ਤਰੀਕਾਂ ਭੁਗਤਦਾ ਵਾ। ਕਹਿਣ ਤੋਂ ਮਤਲਬ ਹੈ ਕਿ ਇੱਕ ਹਜੇ ਤੱਕ ਇੱਕ ਵੀ ਬੰਦਾ ਹੈ ਨਹੀਂ ਗਾ। ਲਲਿਤ ਮੋਦੀ ਹੈ, ਨੀਰਵ ਮੋਦੀ ਹੈ, ਵਿਜੇ ਮਾਲੀਆ ਵਾ, ਮੇਹੁਲ ਚੌਕਸੀ, ਕਿੰਨੇ ਬੰਦੇ ਜਿਹੜੇ ਵਾਪਸ ਆਏ ਇਸ ਮੁਲਕ ਦੇ ਵਿੱਚ। ਜੀ 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 ਬਿਲਕੁਲ, ਸਾਰੇ ਫਰਾਰ ਨੇ ਤੇ ਨਜ਼ਾਰੇ ਲੈ ਰਹੇ ਨੇ ਲੋਕਾਂ ਦੇ ਜਿਹੜੇ ਆ ਟੈਕਸ ਪੇਅਰ ਦੀ ਮਨੀ ਜਿਹੜੀ ਗਵਰਨ ਕਰਕੇ। ਅਗਲੀ ਕਹਿੰਦੇ ਆ ਹੁਣੇ ਤਾਜ਼ੀ ਖਬਰ ਆਈ ਹੈ ਵੀ ਦਲੇਰ ਮਹਿੰਦੀ ਨੂੰ 2 ਸਾਲ ਦੀ ਕੈਦ ਹੋਈ।
ਦੇਖੋ ਜੀ, ਦਲੇਰ ਮਹਿੰਦੀ ਦਾ ਜਿਹੜਾ ਮਸਲਾ ਸੀਗਾ ਉਹ ਆਪਾਂ ਸਾਰੇ ਜਾਣਦੇ ਹਾਂ, ਕਬੂਤਰਬਾਜੀ ਦਾ ਪੁਰਾਣਾ ਮਸਲਾ ਸੀਗਾ। ਔਰ 2 ਸਾਲ ਦੀ ਕੈਦ ਦੀ ਸਜ਼ਾ ਹੋਈ ਹੈ। ਇਸ ਤੋਂ ਇਲਾਵਾ 21,000 ਰੁਪਏ ਦਾ ਜੁਰਮਾਨਾ ਵੀ ਕੀਤਾ। ਜ਼ਮਾਨਤ ਖੈਰ ਇਹਨਾਂ ਨੂੰ ਮਿਲ ਚੁੱਕੀ ਆ। ਸੋ 2003 ਦੇ ਵਿੱਚ ਇਹ ਕੇਸ ਜਿਹੜਾ ਦਰਜ ਕੀਤਾ ਗਿਆ ਸੀਗਾ ਤੇ ਨਿਧੀ ਸੈਣੀ ਦੀ ਅਦਾਲਤ, ਜਿਹੜੇ JMIC ਆਪਾਂ ਕਹਿ ਸਕਦੇ ਹਾਂ, ਉਹਨਾਂ ਨੇ ਇਹ ਸਜ਼ਾ ਸੁਣਾਈ ਹੈ। ਤੇ ਇਸ ਮਾਮਲੇ ਦੇ ਵਿੱਚ ਇੱਕ ਬਰੀ ਵੀ ਹੋਇਆ ਬੁਲਬੁਲ ਮਹਿਤਾ ਤੇ ਸ਼ਮਸ਼ੇਰ ਸਿੰਘ ਤੇ ਧਿਆਨ ਸਿੰਘ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਤੇ ਮਾਮਲਾ ਚੱਲਦਾ ਸੀਗਾ ਤੇ ਪੁਲਿਸ ਹਿਰਾਸਤ ਦੇ ਵਿੱਚ ਭੇਜਿਆ ਸੀਗਾ। ਥੋੜੇ ਸਮੇਂ ਬਾਅਦ ਹੀ ਉਹਨਾਂ ਨੂੰ ਜ਼ਮਾਨਤ ਮਿਲ ਗਈ। ਮਹਿੰਦੀ ਦੇ ਉੱਪਰ ਇਹ ਦੋਸ਼ ਲੱਗਿਆ ਕਿ ਉਹਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬੰਦੇ ਬਾਹਰ ਭੇਜੇ ਸੀਗੇ ਤੇ ਹੁਣ ਤੱਕ ਇਸ ਕੇਸ ਦੇ ਵਿੱਚ ਉਸ ਤੋਂ ਲੈ ਕੇ ਕਈ ਇਤਰਾਜ਼ ਚੜਾਏ ਆ। ਤੇ ਇਹ ਕੇਸ ਆ ਜਿਹੜਾ ਪਟਿਆਲਾ ਦੇ ਵਿੱਚ 2003 ਦੀ ਮੇਰੇ ਖਿਆਲ ਗੱਲ ਹੈ ਸਤੰਬਰ ਮਹੀਨੇ ਦੀ, ਉਦੋਂ ਦਰਜ ਕੀਤਾ ਗਿਆ ਸੀਗਾ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਉਹ ਬੰਦੇ ਨੇ ਗੱਲ ਕਹੀ ਸੀ ਕਿ ਦਲੇਰ ਮਹਿੰਦੀ ਨੇ ਉਹਨੂੰ ਵਿਦੇਸ਼ ਭੇਜਣ ਦੇ ਨਾਂ ਤੇ 20 ਲੱਖ ਰੁਪਏ ਲਏ ਸੀਗੇ। ਨਾ ਤਾਂ ਇਹਦੇ ਮਗਰੋਂ ਉਹਨੂੰ ਵਿਦੇਸ਼ ਭੇਜਿਆ ਤੇ ਨਾ ਉਹਦੇ ਰੁਪਈਏ ਵਾਪਸ ਕੀਤੇ ਗਏ। ਜਾਂਚ ਦੇ ਵਿੱਚ ਇਹ ਪਤਾ ਲੱਗਿਆ ਕਿ ਇਹ ਬੰਦਾ ਆਪਦੇ ਗਰੁੱਪ ਦੇ ਵਿੱਚ ਬੰਦੇ ਭਰਤੀ ਕਰਦਾ ਸੀਗਾ, ਉਹ ਵਿਦੇਸ਼ ਲੈ ਜਾਂਦੇ ਸੀਗੇ ਤੇ ਫਿਰ ਉਹਨਾਂ ਨੂੰ ਉੱਥੇ ਛੱਡਿਆ ਹੁੰਦਾ ਸੀਗਾ ਤੇ ਇਹਦੇ ਬਦਲੇ ਉਹ ਮੋਟੀਆਂ ਰਕਮਾਂ ਵਸੂਲਦਾ ਸੀਗਾ। ਤੇ ਕਬੂਤਰਬਾਜੀ ਜਿਹੜੀ ਆ ਉਹ ਅੱਜ ਦਲੇਰ ਮਹਿੰਦੀ ਨੂੰ ਕਿੱਥੇ ਤੋਂ ਲੈ ਕੇ ਕਿੱਥੇ ਲੈ ਗਈ। ਜੀ ਬਿਲਕੁਲ ਵੀ ਉਹ ਹੁਣ ਅੰਦਰ ਕਹਿ ਲਓ ਵੀ ਕਬੂਤਰ ਫੜਫੜਾਏਗਾ। ਅਗਲੀ ਜਿਹੜੀ ਗੱਲ ਕਰੀਏ ਪ੍ਰਵੀਨ ਜੀ, ਵੀ ਟਰੱਕ ਯੂਨੀਅਨਾਂ ਨੂੰ ਤੋੜਨ ਵਾਲੀ ਪੰਜਾਬ ਸਰਕਾਰ ਹੁਣ ਟਰੱਕ ਮਾਲਕਾਂ ਦੇ ਦਬਾਅ ਅੱਗੇ ਝੁਕੀ। ਦੇਖੋ, ਅਸਲ ਦੇ ਵਿੱਚ ਤੁਸੀਂ ਸੁਣਿਆ ਹੋਣਾ ਵਾ, ਜਦੋਂ ਪੰਜਾਬ ਸਰਕਾਰ ਜਿਹੜੀ ਨਵੀਂ ਆਈ ਸੀ ਤੇ ਉਦੋਂ ਟਰੱਕ ਯੂਨੀਅਨਾਂ ਨੂੰ ਤੋੜਨ ਦੀ ਗੱਲ ਕਹੀ ਗਈ ਸੀ। ਪਟਿਆਲਾ ਦੇ ਵਿੱਚ ਟਰੱਕ ਆਪਰੇਟਰਾਂ ਨੇ ਬੜਾ ਵੱਡੀ ਇੱਕ ਰੈਲੀ ਵੀ ਕੀਤੀ ਸੀ। ਉਸ ਤੋਂ ਬਾਅਦ ਇਹ ਮੁੱਦਾ ਜਿਹੜਾ ਲਗਾਤਾਰ ਚਰਚਾ ਦੇ ਵਿੱਚ ਰਿਹਾ ਔਰ ਹੁਣ ਜਿਹੜੀ ਆ ਟਰੱਕ ਆਪਰੇਟਰਾਂ ਦੀ ਜ਼ਿੱਦ ਕਹਿ ਲਓ, ਉਹਨਾਂ ਦਾ ਰੁਖ ਕਹਿ ਲਓ, ਉਹਨਾਂ ਦੇ ਕਰਕੇ ਹੁਣ ਜਿਹੜੀ ਆ ਤੇ ਵਿਭਾਗ ਨੇ ਪਹਿਲਾਂ ਦੀ ਤਰ੍ਹਾਂ ਜਿਹੜੇ ਦੋਨਾਂ ਜਿਹੜੇ ਖਰੀਦ ਸੀਜ਼ਨ ਹੈ, ਯਾਨੀ ਕਿ ਪੂਰੇ ਸਾਲ ਦੀ ਅਨਾਜ ਜਿਹੜੀ ਢੋਆ ਢਵਾਈ ਹੈ ਉਹਦਾ ਕੰਟਰੈਕਟ ਕਰਨ ਦਾ ਫੈਸਲਾ ਕੀਤਾ ਤੇ ਨਾਲ ਹੀ ਵਿਭਾਗ ਨੇ ਟੈਂਡਰ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ, ਜਿਹੜੀ ਕਿ 21 ਤਰੀਕ ਤੱਕ ਚੱਲਣੀ ਵੀ ਸੀਗੀ। ਔਰ ਹੁਣ ਦੱਸਦੇ ਆ ਕਿ ਟਰੱਕ ਆਪਰੇਟਰ ਜਿਹੜੇ ਉਹ ਟੈਂਡਰ ਪ੍ਰਕਿਰਿਆ ਦਾ ਬਾਈਕਾਟ ਕਰਨ ਦਾ ਐਲਾਨ ਕਰ ਚੁੱਕੇ ਸੀਗੇ ਤੇ ਇਸੇ ਕਰਕੇ ਇਹਨਾਂ ਨੇ ਇਹ ਕਿਹਾ ਕਿ ਜਿਹੜੀ ਕਣਕ ਦੀ ਢੋਆ ਢਵਾਈ ਆ ਉਹਦੇ ਵਿੱਚ ਕਿਤੇ ਮੈਂ ਕਹਿ ਸਕਦਾ ਵਾਂ ਕਿ ਆਪਾਂ ਕਹੀਏ ਕਿ ਮੁਸ਼ਕਿਲਾਂ ਨਾ ਹੋਣ ਜਾਂ ਹੋਰ ਜਿਹੜੀਆਂ ਵਿਭਾਗ ਨੂੰ ਕੋਈ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਤੇ ਇਸ ਕਰਕੇ ਹੁਣ ਵਿਭਾਗ ਨੇ 1 ਸਾਲ ਹੋਰ ਜਿਹੜਾ ਵਾ ਕੰਟਰੈਕਟ ਕੀਤਾ ਵਾ ਤੇ ਨਾਲ ਹੀ ਇਹਨਾਂ ਨੂੰ ਜਿਹੜਾ ਵਾ ਇਹਨਾਂ ਦੇ ਨਾਲ ਸਹਿਮਤੀ ਜਤਾਈ ਗਈ ਹੈ ਕਿ ਜਿਵੇਂ ਪਹਿਲਾਂ ਚੱਲਦਾ ਸੀਗਾ ਉਵੇਂ ਸਾਰਾ ਸਿਸਟਮ ਚੱਲੂਗਾ। ਸੋ ਦੇਖੋ, ਤਾਲਮੇਲ ਇੱਕ ਬਹੁਤ ਜ਼ਰੂਰੀ ਹੈ ਕਿਸੇ ਵੀ ਖਰੀਦ ਨੂੰ, ਫਸਲ ਦੀ ਖਰੀਦ ਦੇ ਲਈ, ਉਹਦੀ ਢੋਆ ਢਵਾਈ ਦੇ ਲਈ। ਪਰ ਹੁਣ ਸਰਕਾਰ ਪਤਾ ਨਹੀਂ ਕਿਉਂ ਇਹੋ ਜਿਹੀਆਂ ਪਾਲਿਸੀਆਂ ਲਿਆ ਰਹੀ ਹੈ, ਇਹੋ ਜਿਹੀਆਂ ਪਾਲਿਸੀਆਂ ਬਣਾ ਰਹੀ ਹੈ ਜਿਹੜੀਆਂ ਪਾਲਿਸੀਆਂ ਫਾਈਲਾਂ ਦੇ ਵਿੱਚ ਕੁਝ ਹੋਰ ਨੇ, ਗਰਾਊਂਡ ਤੇ ਕੁਝ ਹੋਰ ਨੇ। ਸੋ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਕਿ ਜੇਕਰ ਇਸ ਤਰ੍ਹਾਂ ਦੀ ਤਾਲਮੇਲ ਨਾ ਬਚੇ ਤਾਂ ਇੱਕ ਇਹ ਨਹੀਂ ਗਾ ਕਿ ਲੱਖਾਂ ਲੋਕਾਂ ਦਾ ਰੁਜ਼ਗਾਰ ਖਤਰੇ ਦੇ ਵਿੱਚ ਆ, ਇੱਕ ਬਹੁਤ ਵੱਡਾ ਆਰਥਿਕ ਘਾਟਾ ਵੀ ਪੰਜਾਬ ਨੂੰ ਪੈ ਸਕਦਾ ਵਾ। ਸੋ ਇੱਕ ਵਾਰੀ ਸਾਰਾ ਕੰਮ ਪੈਰਲਲ ਚੱਲੂਗਾ, ਬਾਕੀ ਦੇਖਦੇ ਹਾਂ ਅੱਗੇ ਇਸ ਮਸਲੇ ਦੇ ਵਿੱਚ ਜਿਹੜਾ ਯੂਨੀਅਨਾਂ ਦੀ ਸਰਕਾਰ ਦੇ ਨਾਲ ਅਣਬਣ ਹੈ ਜਾਂ ਸਰਕਾਰ ਕਹਿੰਦੀ ਕਿ ਇਹ ਭੰਗ ਕਰਨੀ ਹੈ ਤਾਂ ਉਹਦੇ ਵਿੱਚ ਅੱਗੇ ਕੀ ਹੁੰਦਾ ਵਾ। ਜੀ ਅਗਲੀ ਜਿਹੜੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ, ਕਹਿੰਦੇ ਡੇਰੇ ਸਿਰਸੇ ਵਾਲਿਆਂ ਦੇ ਬਿਜਲੀ ਦੇ ਕਨੈਕਸ਼ਨ ਕੱਟੇ ਗਏ। ਜੀ ਬਿਲਕੁਲ, ਡੇਰੇ ਸਿਰਸੇ ਵਾਲਿਆਂ ਦੇ ਬਿਜਲੀ ਦੇ ਕਨੈਕਸ਼ਨ ਤਾਂ ਕੱਟੇ ਗਏ ਕਿਉਂਕਿ ਦੱਸਦੇ ਆ ਵੀ ਡੇਰੇ ਦੀ ਜਿਹੜੀ ਇਸ ਵੇਲੇ ਆਰਥਿਕਤਾ ਵਾ ਉਹ ਕਾਫੀ ਡਾਵਾਡੋਲ ਹੈ, ਬਿੱਲ ਭਰੇ ਨਹੀਂ ਜਾ ਰਹੇ। ਇਸ ਕਰਕੇ ਡੇਰੇ ਦੇ ਜਿਹੜੇ 44 ਕਨੈਕਸ਼ਨ ਆ ਉਹਨਾਂ ਦੇ ਵਿੱਚੋਂ 41 ਦੇ ਕਰੀਬ ਹੈ ਜਿਹੜੇ ਕੱਟ ਲਏ ਗਏ ਆ। ਸੋ 3 ਜਿਹੜੇ ਚੱਲਦੇ ਆ ਉਹਨਾਂ ਦੇ ਵਿੱਚ ਜਿਹੜਾ ਸੁਪਰ ਸਪੈਸ਼ਲਿਟੀ ਹਸਪਤਾਲ ਹੈ, ਸਕੂਲ ਕਾਲਜ ਹੈ, ਸਤਸੰਗ ਹਾਲ ਹੈ, ਇਹਦੇ ਕਨੈਕਸ਼ਨ ਹਾਲੇ ਤੱਕ ਚੱਲਦੂ ਆ ਤੇ ਇਹਦਾ ਬਿੱਲ ਭਰਿਆ ਵੀ ਜਾ ਰਿਹਾ। ਦੂਜਿਆਂ ਨੇ ਜਿਹਨਾਂ ਦੇ ਕੱਟੇ ਆ ਉਹਨਾਂ ਦਾ ਬਿੱਲ ਜਿਹੜਾ ਵਾ ਬਕਾਇਆ ਸੀਗਾ, ਬਹੁਤ ਸਾਰੀ ਵੱਡੀ ਰਕਮ ਦੱਸੀ ਗਈ, ਇੱਕ 95 ਲੱਖ ਰੁਪਏ ਦਾ ਬਿੱਲ ਦੱਸਿਆ ਗਿਆ, ਉਹ ਬਕਾਇਆ ਸੀਗਾ ਤੇ ਉਹ ਭਰਿਆ ਨਹੀਂ ਗਿਆ ਤੇ ਹੁਣ ਇਸ ਕਰਕੇ ਜਿਹੜੇ ਕਨੈਕਸ਼ਨ ਆ ਉਹ ਕੱਟੇ ਗਏ ਆ। ਖੈਰ ਆਪਾਂ ਸਾਰੇ ਜਾਣਦੇ ਕਿ ਜਦੋਂ ਡੇਰੇ ਦਾ ਮਸਲਾ ਸੀਗਾ, ਜਾਂਚ ਚੱਲ ਰਹੀ ਸੀ, ਕਿੰਨਾ ਕੁਛ ਨਿਕਲਿਆ ਉੱਥੋਂ ਕਿਵੇਂ ਸੀ, ਤਾਂ ਉਹ ਪਤਾ ਨਹੀਂ ਕਿਵੇਂ ਆ। ਪਰ ਹੁਣ ਦੱਸਦੇ ਕਿ ਜਿਹੜਾ ਉੱਥੇ ਮੈਨੇਜਮੈਂਟ ਆ ਉਹ ਕੁਛ ਸੀਮਤ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਤਾਂ ਜ਼ਰੂਰ ਉਹ ਡਰਾਈਵ ਕਰ ਰਹੀ ਹੈ। ਬਾਕੀ ਡੇਰਾ ਏਡਾ ਵੱਡਾ ਵਾ ਕਿ ਮੇਰਾ ਖਿਆਲ ਹੈ ਕਿ ਉੱਥੋਂ ਦਾ ਜਿਹੜਾ ਮੈਨੇਜਮੈਂਟ ਆ ਉਹ ਇਹਨਾਂ ਦਾ ਜਿਹੜਾ ਗੁਰੂ ਸੀਗਾ ਉਹ ਪਤਾ ਨਹੀਂ ਕਿਵੇਂ ਕਰੀ ਜਾਂਦਾ ਸੀ। ਪਰ ਐਡੀ ਵੱਡੀ ਇੱਕ ਆਰਗੇਨਾਈਜੇਸ਼ਨ ਰਨ ਕਰਨੀ ਇੱਕ ਬਹੁਤ ਵੱਡੀ ਰਕਮ ਦੀ ਲੋੜ ਆ। ਪਹਿਲਾਂ ਉਹ ਕਿੱਥੋਂ ਆਉਂਦੀ ਸੀ, ਹੁਣ ਉਹ ਕਿਉਂ ਨਹੀਂ ਆ ਰਹੀ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਜੀ ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ, ਜ਼ਬਤ ਡਰੱਗਸ ਨੂੰ ਵਰਤੋਂ 'ਚ ਲਿਆਉਣ ਸੰਬੰਧੀ ਹਾਈ ਕੋਰਟ ਦੇ ਵਿੱਚ ਸੁਣਵਾਈ।
ਦੇਖੋ ਇਹਨਾਂ ਅਸਲ ਦੇ ਵਿੱਚ ਕੋਈ ਸੱਜਣ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਣ ਜਿਹੜੇ ਸਾਡੇ ਐਡਵੋਕੇਟ ਨੇ ਰਾਜ ਕੁਮਾਰ ਗੁਪਤਾ ਉਹਨਾਂ ਤੋਂ ਇਹ ਮਤਾ ਵੀ ਮੰਗਿਆ ਵੀ ਕੀ ਹੋ ਸਕਦਾ ਵਾ ਤੇ ਚਰਚਾ ਵੀ ਇਹ ਹੋ ਸਕਦੀ ਕਿ ਜਿਹੜਾ ਜ਼ਬਤ ਕੀਤੀਆਂ ਜਾਂਦੀਆਂ ਨਾ ਡਰੱਗ ਜਿਹੜੀਆਂ ਫੜੀਆਂ ਜਾਂਦੀਆਂ ਬਰਾਮਦ ਕੀਤੀਆਂ ਜਾਂਦੀਆਂ ਤੇ ਉਹਨਾਂ ਦੀ ਯੂਟੀਲਾਈਜ਼ ਕਿਵੇਂ ਕੀਤਾ ਜਾਵੇ ਉਹਨਾਂ ਨੂੰ। ਸੋ ਇਸ ਕਰਕੇ ਰਾਜ ਕੁਮਾਰ ਜਿਹੜੇ ਗੁਪਤਾ ਉਹ ਗੱਲ ਕਹਿੰਦੇ ਕਿ ਜਿਹੜੇ ਨਸ਼ੇ ਦੀ ਸਮੱਸਿਆ ਜਾਂ ਇਹਦਾ ਇਹਦਾ ਆਪਾਂ ਕਹਿ ਲਈਏ ਕਿ ਬਹੁਤ ਵੱਡਾ ਇੱਕ ਜੰਜਾਲ ਆ। ਤਾਂ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਬਰਾਮਦ ਕੀਤਾ ਜਾਂਦਾ ਮਾਲ ਉਹ ਮਾਲਖਾਨਾ ਦੇ ਵਿੱਚੋਂ ਕਦੇ ਗਾਇਬ ਹੋ ਜਾਂਦਾ। ਹੁਣ ਤੁਸੀਂ ਬਿਹਾਰ ਦੀ ਖਬਰ ਸੁਣੀ ਹੋਣੀ ਆ, ਉਹਦੇ ਵਿੱਚ ਕਹਿੰਦੇ ਕਿ ਚੂਹੇ ਸ਼ਰਾਬ ਪੀ ਗਏ। ਬਹੁਤ ਸਾਰੇ ਬਠਿੰਡਾ ਪੁਲਿਸ ਦਾ ਇੱਕ ਇਹੋ ਜਿਹਾ ਸੀਗਾ ਪੁਲਿਸ ਅਫਸਰ ਜਿਹਦੇ ਮਾਲਖਾਨੇ ਦੇ ਵਿੱਚੋਂ ਮਾਲ ਚੋਰੀ ਕਰਕੇ ਤੇ ਉਹਦੇ ਤੇ ਉਹਨੂੰ ਵੇਚਣ ਦੇ ਦੋਸ਼ ਲੱਗੇ ਸੀਗੇ। ਸੋ ਕਹਿੰਦੇ ਕਿ ਜੇਕਰ ਸਿਸਟੇਮੈਟਿਕਲੀ ਆਪਾਂ ਚੱਲੇ ਗਏ ਤਾਂ ਇਹਨੂੰ ਯੂਜ਼ ਕੀਤਾ ਜਾ ਸਕਦਾ। ਯੂਜ਼ ਕਿਵੇਂ ਕੀਤਾ ਜਾ ਸਕਦਾ ਕਿ ਜਿਹੜਾ ਨਸ਼ਾ ਫੜਦੇ ਉਹ 'ਚ ਬਹੁਤ ਸਾਰਾ ਨਸ਼ਾ ਜਿਹਾ ਹੁੰਦਾ, ਮਿਸਾਲ ਦੇ ਤੌਰ ਤੇ ਅਫੀਮ ਜਿਹੜੀ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਦਵਾਈਆਂ ਦੇ ਤੌਰ ਤੇ ਵਰਤੀ ਜਾਂਦੀ ਹੈ। ਸੋ ਕਹਿੰਦੇ ਕਿ ਜੇ ਤੁਸੀਂ ਇਹਨੂੰ ਬਰਾਮਦ ਕਰ ਲਿਆ ਔਰ ਸਿਰਫ ਉਹ ਸੀਲਬੰਦ ਲਿਫਾਫਿਆਂ ਦੇ ਵਿੱਚ ਪਿਆ ਤਾਂ ਉਹਨੂੰ ਇੱਕ ਕੋਰਟ ਦੇ ਰਾਹੀਂ ਜਦੋਂ ਬਰਾਮਦਗੀ ਹੋ ਗਈ ਜਾਂ ਜਦੋਂ ਕੇਸ ਚੱਲੀ ਜਾਂਦਾ ਤਾਂ ਉਹਨੂੰ ਵੇਚਿਆ ਜਾ ਸਕੇ ਸੋ ਦੈਟ ਕਿ ਉਹਦੇ ਤੋਂ ਕਮਾਈ ਕੀਤੀ ਜਾ ਸਕੇ। ਜੀ ਬਿਲਕੁਲ। ਅਤੇ ਪ੍ਰਵੀਨ ਜੀ ਬਹੁਤ ਬਹੁਤ ਤੁਹਾਡਾ ਜਿਹੜਾ ਧੰਨਵਾਦ ਕਰਦੇ ਹਾਂ ਅਤੇ ਜਿਹੜੀਆਂ ਇੰਨੀਆਂ ਖਬਰਾਂ ਦੇ ਉੱਤੇ ਆਪਾਂ ਜਿਹੜੀ ਨਜ਼ਰ ਬਣਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਹੁਣ ਜਿਹੜੇ ਆਪਾਂ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ 'ਚ ਮੁੜ ਕੇ ਫਿਰ ਆਪਾਂ ਮਿੰਟੂ ਜੀ ਨੂੰ ਵੀ ਨਾਲ ਜਿਹੜਾ ਜੀ ਜੋੜਦੇ ਹਾਂ ਅਤੇ ਜਿਹੜੇ ਸਰੋਤਿਆਂ ਦੇ ਸਵਾਲ ਜਵਾਬ ਆ ਉਹ ਵੀ ਆਪਾਂ ਜਿਹੜੇ ਕਰਾਂਗੇ। ਸਰੋਤਿਓ ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਕਿਉਂਕਿ ਵੈਸੇ ਹੀ ਜਿਹੜੀ ਕੱਲ੍ਹ ਬਹੁਤ ਜ਼ਿਆਦਾ ਵੱਡੀ ਹਲਚਲ ਹੋਈ ਹੈ, ਤੁਹਾਡੇ ਵੀ ਮਨਾਂ 'ਚ ਕਾਫੀ ਸਵਾਲ ਹੋਣਗੇ, ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 408272 5200 ਦੇ ਉੱਤੇ। ਅਤੇ ਆਪਾਂ ਆਪਣੇ ਸਰੋਤਿਆਂ ਨੂੰ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੋਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ ਐਲਗਰੋਵ। ਫਸਟ ਚੋਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 226 9188। ਲੈ ਜੀਤੇ ਤੂੰ ਤਾਂ ਮੇਰੀ ਮੁਸ਼ਕਿਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੁਲੇਵਾਰਡ ਸੈਕਰਾਮੈਂਟੋ 916 226 9188 916 226 9188। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530 415 5959 530 415
175959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval. जुगनी जुगनी तेरी जुगनी, अल्लाह बिस्मिल्लाह तेरी जुगनी, जुगनी कत दी चरखा ना लैंदी साईं दा। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਲਖਵਿੰਦਰ ਵਡਾਲੀ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਤੇ ਹੁਣ ਆਪਣੇ ਨਾਲ ਮਿੰਟੂ ਗੁਲਸਰੀਆ ਜੀ ਜਿਹੜੇ ਜੁੜ ਚੁੱਕੇ ਨੇ। ਮਿੰਟੂ ਜੀ ਨਿੱਘੀ ਜੀ ਇਹਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਨਾਲ ਮਾਫੀ ਵੀ ਮੰਗ ਲਵਾਂ, ਅੱਜ ਸਿਹਤ ਢਿੱਲੀ ਸੀ ਤਾਂ ਕਰਕੇ ਥੋੜਾ ਜਿਹਾ ਪਛੜ ਕੇ ਜੁੜਿਆ ਤੁਹਾਡੇ ਨਾਲ ਜੀ। ਤੇ ਜੀ ਇਹਨੂੰ ਆਖਦੇ ਹਾਂ। ਤੇ ਸਰੋਤਿਓ, ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਆ ਜਿਹੜੀ ਪੰਜਾਬ ਭਾਰਤ ਦੀ ਸਿਆਸਤ ਆ ਉਸ ਨੂੰ ਲੈ ਕੇ, ਤਾਂ ਤੁਸੀਂ ਹੁਣ ਜਿਹੜੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਨੰਬਰ ਹੈਗਾ ਜੀ 408 272 5200 408 272 5200। ਇਸ ਨੰਬਰ 'ਤੇ ਕਾਲ ਕਰੋ। ਕਾਲ ਕਰਕੇ ਤੁਸੀਂ ਆਪਣੇ ਜਿਹੜੇ ਸਵਾਲ ਆ ਉਹ ਤੁਸੀਂ ਹੁਣ ਪੁੱਛ ਸਕੋਗੇ। ਅਤੇ ਮਿੰਟੂ ਜੀ, ਆਪਣੇ ਅੱਜ ਦੇ ਪਹਿਲੇ ਕਾਲਰ ਜੁੜੇ ਨੇ ਲਛਮਣ ਸਿੰਘ ਜੌਹਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਾਂਤ ਜੀ, ਸਤਿ ਸ਼੍ਰੀ ਅਕਾਲ ਮਿੰਟੂ ਗੁਰਸਰੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ। ਹਾਂਜੀ, ਮਿੰਟੂ ਜੀ, ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਕਿਹਾ ਜਵਾਨ ਜੀ ਮੈਨੂੰ ਰਹਿਮ ਕਰੋ, ਇਹਦੇ ਬਾਰੇ ਕੀ ਆ? ਦੇਖੋ, ਹੁਣ ਉਹਨੇ ਮਾਫੀ ਮੰਗ ਲਈ ਆ, ਸਾਰਾ ਪ੍ਰਕਰਨ ਤੁਹਾਡੇ ਕੋਲ ਹੈ। ਮੈਨੂੰ ਲੱਗਦਾ ਆਪਣਾ ਪ੍ਰਕਰਨ ਵੀ ਸਾਰਾ ਅੱਜ ਇਹਦੇ ਆਲੇ ਦੁਆਲੇ ਹੀ ਘੁੰਮਣਾ ਜੀ। ਤੇ ਜਿਹੜੀ ਗੱਲ ਤੁਸੀਂ ਕਹੀ ਆ ਉਹ ਠੀਕ ਹੈ, ਉਹਨੇ ਮਾਫੀ ਮੰਗ ਲਈ ਆ। ਉਹਨੇ ਮਾਫੀ ਕਿਉਂ ਮੰਗੀ ਹੈ ਤੇ ਹੁਣ ਕੇਜਰੀਵਾਲ ਦੱਸੇ, ਪਰ ਦੇਖੋ ਮਾਫੀ ਮੰਗ ਕੇ ਵੀ ਰੀਜ਼ਨ ਨਹੀਂ ਦੱਸ ਰਿਹਾ, ਉਹ ਆਪਣੀ ਇਕਾਈ ਨੂੰ ਵੀ ਨਹੀਂ ਦੱਸਦਾ ਪਿਆ। ਆਮ ਆਦਮੀ ਪਾਰਟੀ ਦੇ ਅੰਦਰੂਨੀ ਸੂਤਰ ਦੱਸਦੇ ਆ ਕਿ ਇਹਨਾਂ ਨੇ ਅੱਜ ਵੀ ਉਹਨੂੰ ਪਹਿਲਾਂ ਤੇ 5-7 ਵਾਰੀ ਫੋਨ ਲਾਇਆ, ਉਹਨੇ ਚੁੱਕਿਆ ਹੀ ਨਹੀਂ। ਬਾਅਦ ਦੇ ਵਿੱਚ ਜੇ ਚੁੱਕਿਆ ਤੇ ਕਿਸੇ ਨੇ ਚੁੱਕਿਆ ਨਾ ਆਖਿਆ ਕਿ ਕੇਜਰੀਵਾਲ ਸਾਹਿਬ ਨਾਲ ਗੱਲ ਕਰਾਓ, ਤੇ ਬਾਅਦ ਚ ਕਹਿੰਦੇ ਫੋਨ ਬੰਦ ਹੋ ਗਿਆ। ਤੇ ਦੇਖੋ ਇੱਥੇ ਤਰਥੱਲੀ ਮੱਚੀ ਆ ਤੇ ਸਾਹਿਬ ਟਵੀਟ ਕਰਕੇ ਉੱਥੇ ਪਾਈ ਜਾਂਦਾ ਮੈਂ ਤੇ ਮੂਵੀ ਦੇਖ ਕੇ ਆ, ਫਲਾਣੀ ਮੂਵੀ, ਆਹਾ ਆਨੰਦ ਆ ਗਿਆ। ਦੇਖੋ ਇੱਥੇ ਭੁਚਾਲ ਆਏ ਪਏ ਆ। ਉਹ ਫਿਲਮਾਂ ਦੇ ਰਿਵਿਊ ਕਰੀ ਜਾਂਦਾ, ਜਿਵੇਂ ਅਖਬਾਰਾਂ ਲਈ ਲਿਖਣਾ ਹੁੰਦਾ ਨਾ, ਉਹ ਲਿਖਦੇ ਹੁੰਦੇ ਕਾਲਮ ਕਿ ਫਲਾਣੀ ਫਿਲਮ ਦੇ ਵਿੱਚ ਐਕਸ਼ਨ ਇੰਨਾ ਕੁ ਸੀ, ਮਸਾਲਾ ਇੰਨਾ ਕੁ ਸੀ, ਉਹ ਰਿਵਿਊ ਕਰੀ ਜਾਂਦਾ ਕਿ ਫਲਾਣੀ ਫਿਲਮ ਬਹੁਤ ਵਧੀਆ ਆਈ ਆ। ਸੋ ਗੈਰ ਗੰਭੀਰਤਾ ਵਾਲਾ ਕਦਮ ਚੁੱਕਿਆ ਉਹਨੇ। ਗੈਰ ਗੰਭੀਰਤਾ ਵਾਲਾ ਕੀ, ਮੈਂ ਤਾਂ ਕਹੂੰਗਾ ਕਿ ਇੱਥੇ ਬਾਟੀ ਮਾਂਜ ਕੇ ਰੱਖ ਦੇਣ ਵਾਲਾ ਕਦਮ ਚੁੱਕਿਆ, ਕਿਉਂਕਿ ਆਮ ਆਦਮੀ ਪਾਰਟੀ ਦੀ ਹੋਂਦ ਸੀ, ਅਸਤਿਤਵ ਸੀਗਾ ਇੱਥੇ। ਤਾਂ ਅੱਜ ਦੀ ਘੜੀ ਦੇਖੀਏ ਤੇ ਉਹ ਦੇਖੋ ਨਾ, ਉਸ ਅਸਤਿਤਵ ਨੂੰ ਉਹਨਾਂ ਦੀ ਆਪਣੀ ਪਾਰਟੀ ਦੇ ਬੰਦੇ ਕਹਿਣ ਡੇ ਆ ਕਿ ਡੋਬ ਕੇ ਰੱਖ ਦਿੱਤਾ ਕੇਜਰੀਵਾਲ ਨੇ। ਖਹਿਰੇ ਦੇ ਬਿਆਨ ਚੱਕ ਕੇ ਦੇਖ ਲਓ, ਕਮਰ ਸਿੱਧੂ ਦੇ ਬਿਆਨ ਚੱਕ ਕੇ ਦੇਖ ਲਓ। ਜੀ ਜੀ। ਅਤੇ ਮਿੰਟੂ ਜੀ, ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਜਿਹੜਾ ਉਹ ਹੁਣ ਫੋਨ ਵੀ ਨਹੀਂ ਚੱਕ ਰਹੇ, ਗੱਲ ਨਹੀਂ ਹੋ ਰਹੀ। ਉੱਧਰ ਭਗਵੰਤ ਮਾਨ ਨੇ ਅਸਤੀਫਾ ਦੇ ਦਿੱਤਾ, ਬੈਂਸਾ ਨੇ ਕਹਿ ਤਾ ਵੀ ਅਸੀਂ ਨਾਤਾ ਤੋੜਦੇ ਹਾਂ, ਲੋਕ ਇਨਸਾਫ ਪਾਰਟੀ ਜਿਹੜਾ ਉਹ ਉਹਨਾਂ ਨੇ ਸਮਰਥਨ ਕੀਤਾ ਸੀ ਉਹ ਵਾਪਸ ਕਰ ਰਹੇ ਆ। ਸੁਖਪਾਲ ਖਹਿਰਾ ਦਾ ਤੁਸੀਂ ਨਾਮ ਲਿਆ, ਕੰਵਰ ਸੰਧੂ ਹੁਣਾਂ ਦੇ, ਉਹਨਾਂ ਦੇ ਥੋੜ੍ਹੇ ਬਿਆਨ ਤੇਜ਼ ਆ, ਬਾਕੀ ਥੋੜ੍ਹੇ ਅਜੇ ਥਰਮੇ ਦੇ ਨਾਲ ਆ। ਕੀ ਸੰਭਾਵਨਾਵਾਂ ਤੁਹਾਨੂੰ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ? ਦੇਖੋ, ਇੱਕ ਚੀਜ਼ ਆ, ਜਿਹੜਾ ਭਗਵੰਤ ਮਾਨ ਦਾ ਅਸਤੀਫਾ, ਉਹ ਅਸਤੀਫਾ ਨਹੀਂ ਲਤੀਫਾ ਕਹਿ ਲਓ। ਲਤੀਫਾ ਮੈਂ ਇਸ ਕਰਕੇ ਕਹਿਣਾ ਕਿ ਭਗਵੰਤ ਮਾਨ ਨੂੰ ਪਤਾ ਜੇ ਮੈਂ ਹੁਣ ਅਸਤੀਫਾ ਨਾ ਦਿੱਤਾ ਤੇ ਮੈਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਲੋਕਾਂ ਨੇ।
ਭਗਵੰਤ ਮਾਨ ਨੇ ਸ਼ਰਮੋ ਸ਼ਰਮੀ ਅਸਤੀਫਾ ਦਿੱਤਾ, ਅਮਨ ਅਰੋੜਾ ਨੇ ਸ਼ਰਮੋ ਸ਼ਰਮੀ ਅਸਤੀਫਾ ਦਿੱਤਾ, ਕਿਉਂਕਿ ਉਹਨਾਂ ਦੇ ਕੋਲ ਵਧਾਇਕੀ ਹੈਗੀ, ਇੱਕ ਕੋਲੇ MP ਵਾਲੀ ਗੱਦੀ ਹੈਗੀ, ਕੰਮ ਚੱਲੀ ਜਾਣੀ ਹੈ ਨਾ। ਦੂਜੀ ਚੀਜ਼ ਇਹ ਆ ਕਿ ਹਾਲੇ ਵੀ ਇਹਨਾਂ ਦਾ ਲਗਾ ਜਿਹੜਾ ਉਹ ਦਿੱਲੀ ਦਰਬਾਰ ਨਾਲ ਹੈ ਕੁਛ ਬੰਦਿਆਂ ਦਾ। ਉਹ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸ ਵੀ ਦਿੱਤਾ। ਕਮਰ ਸੰਧੂ ਨੇ ਸਿੱਧੇ ਤੌਰ ਤੇ ਕਿਹਾ, ਕਹਿੰਦਾ ਕਿ ਸਾਡੀ ਵਿਚਾਰ ਹੋਈ ਆ ਕਿ ਅੱਡ ਪਾਰਟੀ ਬਣਾ ਲਈਏ ਆਪਾਂ, ਪਰ ਕਹਿੰਦਾ ਕਿ ਸਾਡੇ ਕੁਛ ਬੰਦੇ ਆ ਜਿਹੜੇ ਉਹ ਅਸਹਿਮਤ ਹੈ। ਉਹ ਕਹਿੰਦੇ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਤੋਂ ਪੁੱਛੀਏ, ਕਾਰਨ ਤੇ ਪੁੱਛੀਏ। ਹੁਣ ਜਿਹੜੇ ਇਹ ਗੱਲ ਕਹਿੰਦੇ ਕਿ ਕੇਜਰੀਵਾਲ ਸਭ ਤੋਂ ਪਹਿਲਾਂ ਅਸੀਂ ਪੁੱਛਣਾ, ਤਾਂ ਇਹਦਾ ਮਤਲਬ ਹੈ ਕਿ ਉਹ ਹਾਲੇ ਵੀ ਕੇਜਰੀਵਾਲ ਦੇ ਨਾਲ ਤੇ ਉਹ ਪਿਆਰ ਰੱਖਦੇ ਆ। ਇਹਨਾਂ ਦਾ ਇੱਕ ਬੰਦਾ ਤੇ ਹੁਣ ਟਵੀਟ ਕਰਕੇ ਸੁਖਪਾਲ ਖਹਿਰੇ ਤੋਂ ਅਸਤੀਫਾ ਮੰਗਣ ਡਿਆ, ਉਹਦਾ ਨਾਂ ਕੀ ਮੁੰਡੇ ਦਾ ਮੈਂ ਭੁੱਲ ਗਿਆ, ਲੁਧਿਆਣੇ ਜਿਹਦੇ ਕਲਕੇ ਤੋਂ ਨੇ ਚੋਣ ਵੀ ਲੜੀ ਆ, ਵਕੀਲ ਵੀ ਆ ਪੇਸ਼ੇ ਤੋਂ ਸ਼ਾਇਦ, ਸ਼ੇਰਗਿੱਲ। ਸੋ ਨਹੀਂ ਉਹ ਤੇ ਹੈਗਾ ਸੀ ਨਾ, ਉਹਨੇ ਤਾਂ ਮਜੀਠੇ ਤੋਂ ਚੋਣ ਲੜੀ ਸੀ, ਸ਼ਾਇਦ ਅਜਿਤਵਾਲ ਤੋਂ ਲੜੀ ਸੀ ਮੇਰੇ ਖਿਆਲ ਦੇ ਨਾਲ, ਅਜਿਤਵਾਲ ਤੋਂ ਲੜੀ ਸੀ ਚੋਣ ਉਹਨੇ। ਤਾਂ ਇਹ ਦੇਖੋ ਨਾ ਕਿ ਹੁਣ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੀਜ਼ ਦੇਖਣ ਵਾਲੀ ਕਿ ਹੋਏਗਾ ਕਿ, ਤਾਂ ਉਹਨਾਂ ਨੇ ਵਿਚਾਰ ਉਹ ਕਹਿੰਦੇ ਕਿ ਕੀਤੀ ਅਸੀਂ ਕਿ ਅੱਡ ਆਪਣਾ ਧੜਾ ਬਣਾ ਲਈਏ। ਹੁਣ ਚੱਕਰ ਕੀ ਆ, ਚੱਕਰ ਇਹ ਆ ਕਿ ਦੇਖੋ ਜੇ ਇਹਨਾਂ ਨੇ ਜਾਣਾ ਦੂਸਰੇ ਪਾਸੇ ਜਾਣਾ, ਕਿਉਂਕਿ ਦਲ ਬਦਲੀ ਦੇ ਕਾਨੂੰਨ ਤੋਂ ਬਚਣ ਲਈ 2/3 ਹੋਣੇ ਜ਼ਰੂਰੀ ਆ, ਤੇ 14-15 ਘੱਟੋ ਘੱਟ ਚਾਹੀਦੇ ਆ ਨਾ ਇਹਨਾਂ ਨੂੰ। ਤਾਂ 14 ਇਹ ਰਲਦੇ ਨਹੀਂ। ਅੱਜ ਵੀ ਉੱਥੇ ਜਿਹੜੇ 2 MLA ਨਹੀਂ ਪਹੁੰਚੇ, ਇਹ ਤਾਂ ਕਹਿੰਦੇ ਕਿ ਫੂਲਕਾ ਸਾਹਿਬ ਨਾਲ ਸਾਡੀ ਗੱਲ ਹੋਈ ਹੈ, ਪਰ ਮੈਂ ਨਹੀਂ ਮੰਨਦਾ ਕਿ ਫੂਲਕਾ ਸਾਹਿਬ ਏਡੀ ਛੇਤੀ ਇੱਧਰ ਆ ਜਾਊਗਾ। ਇੱਕ ਹੋਰ ਹੈ ਸੱਜਣ, ਉਹ ਵੀ ਨਹੀਂ ਪਹੁੰਚਿਆ। ਹੁਣ ਜਿਹੜੇ 2 ਲੋਕ ਇਨਸਾਫ ਪਾਰਟੀ ਵਾਲੇ ਉੱਠ ਕੇ ਚਲੇ ਗਏ। ਸੋ ਮੇਰੇ ਖਿਆਲ ਦੇ ਨਾਲ ਰਫੜ ਇਸੇ ਗੱਲ ਨੂੰ ਲੈ ਕੇ ਪਿਆ, ਤੇ ਫੇਰ ਹੀ ਇਹਨਾਂ ਨੇ ਤਾਂ ਆਖਿਆ ਕਿ ਅਸੀਂ ਜਿਹੜੀ ਇਹ ਮੀਟਿੰਗ ਆ ਉਹ ਬੇਸਿੱਟਾ ਇੱਥੇ ਹੀ ਖਤਮ ਕਰਦੇ ਹਾਂ, ਤੇ ਅੱਗੇ ਹੁਣ ਅਸੀਂ ਆਪੋ ਆਪਣੇ ਬੰਦਿਆਂ ਨੂੰ ਕਿਹਾ ਕਿ ਤੁਸੀਂ ਸਮਾਂ ਲਓ, ਵਿਚਾਰ ਕਰੋ, ਹੇਠਲੇ ਪੱਧਰ ਤੇ ਵਲੰਟੀਅਰਸ ਦੀ ਰਾਏ ਲਓ, ਸੋਸ਼ਲ ਮੀਡੀਆ ਤੇ ਲੋਕਾਂ ਨੂੰ ਪੁੱਛੋ ਕਿ ਹੁਣ ਕੀ ਕੀਤਾ ਜਾਵੇ। ਯਾਨੀ ਕੁੱਲ ਮਿਲਾ ਕੇ ਉਹੀ ਅਰਵਿੰਦ ਕੇਜਰੀਵਾਲ ਜਿਹੜੀ ਉਹ ਭੰਬੀਰੀ ਸੁੱਟ ਦਿੰਦਾ ਹੁੰਦਾ ਸੀ ਨਾ ਖੀਰ ਚ ਘੁਮਾ ਕੇ, ਕਿ ਹੁਣ ਲੋਕ ਫੈਸਲਾ ਕਰਨਗੇ। ਤਾਂ ਪੰਜਾਬ ਵਾਲਿਆਂ ਨੇ ਵੀ ਫਿਰ ਇਹੋ ਹੀ ਆਖਿਆ ਕਿ ਆਪਣੀ ਤਾਂ ਹੁਣ ਰਾਏ ਬਣਦੀ ਨਹੀਂ, ਜੇ ਆਪਾਂ ਉਧਰ ਕੋਈ ਆਜ਼ਾਦ ਧੜਾ ਬਣਾਉਨੇ ਆ ਤੇ ਉਹਦੇ ਲਈ ਗਿਣਤੀ ਨਹੀਂ ਪੂਰੀ ਹੁੰਦੀ, ਕੋਰਮ ਨਹੀਂ ਪੂਰਾ ਹੁੰਦਾ, ਤੇ ਜੇ ਆਪਾਂ ਕੋਈ ਅੱਡ ਫੈਸਲਾ ਲੈਂਦੇ ਆ ਫਿਰ ਲੋਕਾਂ 'ਚ ਰਹਿੰਦਾ ਖੁੰਦਾ ਵੀ ਮਜ਼ਾਕ ਉੱਡੂਗਾ। ਤੇ ਇਹਦੇ ਨਾਲੋਂ ਚੰਗਾ ਕਿ ਫੈਸਲਾ ਆਪਾਂ ਲੈ ਲਈਏ ਬਹੁਮਤ ਦੇ ਨਾਲ ਕਿ ਬਹੁਤ ਸੰਮਤੀ ਕਿੱਧਰ ਆ, ਲੋਕ ਕੀ ਕਹਿੰਦੇ, ਲੋਕ ਕੀ ਚਾਹੁੰਦੇ ਆ। ਤਾਂ ਇਹ ਹੁਣ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅੱਗੇ ਭਵਿੱਖ ਪਤਾ ਨਹੀਂ ਕੀ ਹੋਊਗਾ, ਭਵਿੱਖ ਇਹਨਾਂ ਨੇ ਆਪ ਹੀ ਤੈਅ ਕਰਨਾ। ਪਰ ਅਰਵਿੰਦ ਕੇਜਰੀਵਾਲ ਨੇ ਦੇਖੋ ਗਲਤੀ ਕਦੋਂ ਕੀਤੀ ਆ, ਜਦੋਂ ਹਾਈ ਕੋਰਟ ਦੇ ਵਿੱਚ STF ਜਾ ਕੇ ਐਫੀਡੈਵਿਟ ਫਾਈਲ ਕਰਦੀ ਪਈ ਆ, ਔਰ STF ਕੀ ਕਹਿੰਦੀ ਪਈ ਆ ਕਿ ਬਿਕਰਮ ਮਜੀਠੀਏ ਤੋਂ ਪੁੱਛਣ ਕਰਨ ਲਈ ਸਾਡੇ ਕੋਲ ਪ੍ਰਾਪਤ ਮਾਤਰਾ ਦੇ ਵਿੱਚ ਸਬੂਤ ਹਨ। ਦੇਖੋ ਇੱਕ ਪਾਸੇ ਐਫੀਡੈਵਿਟ ਫਾਈਲ ਹੋ ਰਿਹਾ, ਦੂਸਰੇ ਪਾਸੇ ਇੱਕ ਹੋਰ ਐਫੀਡੈਵਿਟ ਫਾਈਲ ਹੋ ਰਿਹਾ, ਉਹਦੇ ਚ ਖਿਮਾ ਯਾਚਨਾ ਕੀਤੀ ਜਾ ਰਹੀ ਹੈ, ਦੂਸਰੇ ਚ ਇਹ ਜਾ ਕੇ ਦੱਸਿਆ ਜਾ ਰਿਹਾ ਕਿ ਬਿਕਰਮ ਮਜੀਠੀਆ ਦੇ ਖਿਲਾਫ ਸਬੂਤ ਆ। ਔਰ ਤੁਸੀਂ ਕਮਾਲ ਦੀ ਅੱਜ ਦੇਖੀ ਹੈ ਨਾ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਸਿੱਧੂ ਜੋੜੇ ਨੇ, ਉਹਨਾਂ ਨੇ ਸਾਰਾ ਮੇਲਾ ਲੁੱਟ ਲਿਆ। ਦੇਖੋ ਮਰਿਆ ਸ਼ਿਕਾਰ ਚੁੱਕ ਲਿਆ ਉਹਨਾਂ ਨੇ ਜੀ, ਮਰਿਆ ਸ਼ਿਕਾਰ। ਉਹਨਾਂ ਨੇ ਉਹੀ ਗੱਲਾਂ ਬੋਲੀਆਂ ਨੇ ਰਾਜ ਕਰਨਵੀਰ ਸਿੰਘ ਜੀ, ਜਿਹੜੀਆਂ ਗੱਲਾਂ ਆਮ ਆਦਮੀ ਪਾਰਟੀ ਨੇ ਅੱਜ ਤੋਂ 1.5 ਸਾਲ 2 ਸਾਲ ਪਹਿਲਾਂ ਬੋਲੀਆਂ ਸਨ ਜੀ। ਹੁਣ ਜਦੋਂ ਇਹਨਾਂ ਦੇ ਕੋਲ ਇਸ ਚੀਜ਼ ਹੈਗੀ ਸੀ, ਇਹਨਾਂ ਨੂੰ ਸਾਰਾ ਪਤਾ ਕਿ ED ਦੀ ਸਟੇਟਮੈਂਟ ਕੀ ਆ, ਉਹਦੇ ਵਿੱਚ ਜਗਦੀਸ਼ ਭੋਲੇ ਦੀ ਸਟੇਟਮੈਂਟ ਕੀ ਆ, ਸਾਰੇ ਇਹਨਾਂ ਕੋਲ ਅਫੀਸ਼ੀਅਲ ਡਾਕੂਮੈਂਟ ਆ। ਨਾਲੇ ਜਦੋਂ ਹਾਲੇ ਤੱਕ ਮਜੀਠੀਏ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ED ਨੇ, ਤੇ ਇਹਨਾਂ ਦੇ ਕੀ ਚੱਕੀ ਥੱਲੇ ਹੱਥ ਆਏ ਸੀਗੇ ਕਿ ਭੱਜ ਕੇ ਮਾਫੀ ਮੰਗ ਲਈ, ਕਿਉਂਕਿ ਜਦੋਂ ਤੱਕ ਮਜੀਠੀਏ ਨੂੰ ਕਲੀਨ ਚਿੱਟ ਹੀ ਨਹੀਂ ਮਿਲਦੀ ਉਦੋਂ ਤੱਕ ਤੇ ਅਦਾਲਤ 'ਚ ਜਾ ਕੇ ਕਹਿ ਸਕਦੇ ਆ ਕਿ ਦੇਖੋ ਜੀ ਹਾਲੇ ਤਾਂ ਮਜੀਠੀਆ ਜਿਹੜਾ ਉਹ ਆਪ ਉਧਰ ਚੱਕਰ ਕੱਢੀ ਜਾਂਦਾ, ਤੇ ਸਾਨੂੰ ਕਿਵੇਂ ਦੋਸ਼ੀ ਕਰਾਰ ਦੇ ਸਕਦੇ ਹੋ ਤੁਸੀਂ। ਸੋ ਇਹਨਾਂ ਦੇ ਕੋਲ ਇੱਕ ਹੈਗਾ ਸੀਗਾ, ਬਹੁਤ ਵੱਡਾ ਇੱਕ ਲੌਜਿਕ ਸੀਗਾ ਇਹਨਾਂ ਦੇ ਕੋਲੇ। ਤਾਂ ਪਤਾ ਨਹੀਂ ਕਿਉਂ ਹੁਣ ਲੋਕੀ ਤਾਂ ਕਹਿੰਦੇ ਕਿ ਕੋਈ ਡੀਲ ਹੋਈ ਆ, ਸਿਮਰਨਜੀਤ ਸਿੰਘ ਬੈਂਸ ਨੇ ਵੀ ਲਾਇਆ ਦੋਸ਼, ਕਹਿੰਦਾ ਕਿ ਬਹੁਤ ਵੱਡੀ ਡੀਲ ਹੋਈ ਆ, 2 ਦਿਨਾਂ ਤੱਕ ਅਸੀਂ ਦੱਸ ਦਿਆਂਗੇ ਸਾਰਾ ਕੁਝ ਖੋਲ ਕੇ। ਹੁਣ ਡੀਲ ਪਤਾ ਨਹੀਂ ਕੀ ਹੋਈ, ਪਰ ਲੋਕ ਤੇ ਮੂੰਹ ਕਹਿੰਦੇ ਸੀਗੇ, ਸ਼ੁਰੂ ਤੋਂ ਕਹਿੰਦੇ ਸੀਗੇ ਕਿ ਅਰਵਿੰਦ ਕੇਜਰੀਵਾਲ ਹੈ ਜਿਹੜਾ ਇਹਨੇ ਪਹੁੰਚ ਆਉਂ ਕੇ ਭੁਗਤਣਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਹੁੰਦਾ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਬੀਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜਸਬੀਰ ਜੀ। ਹੈਲੋ
ਮੈਨੂੰ ਲੱਗਦਾ ਮੈਂ ਲੰਮਾ ਚਲੇ ਗਿਆ ਤੇ ਕਾਲਰ ਹੈਗੇ ਨੇ, ਮੈਨੂੰ ਲੱਗਦਾ ਭੁੱਲ ਗਏ ਨੇ ਸ਼ਾਇਦ, ਤੇ ਗੱਲਾਂ ਜਿਹੜੀਆਂ ਸੁਣਨ ਦੇ ਵਿੱਚ ਰੁੱਝ ਗਏ। ਕੋਈ ਗੱਲ ਨਹੀਂ, ਆਪਾਂ ਮੁੜ ਕੇ ਉਹਨਾਂ ਦੇ ਨਾਲ ਵਾਪਸ ਆ ਜਾਂਦੇ ਹਾਂ। ਅਤੇ ਮਿੰਟੂ ਜੀ, ਇਹ ਸਾਰੇ ਘਟਨਾਕ੍ਰਮ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਲੱਗਦਾ ਇੱਦਾਂ ਵੀ ਉਹਨਾਂ ਦੇ ਵੱਲ ਭੁਗਤਣਾ ਆ। ਮਜੀਠੀਏ ਦੀ ਉੱਤੇ ਜਿਹੜੀ ਇਹ ਪੁਣਛਾਣ ਦੀ ਖਬਰ ਆ ਬਿਲਕੁਲ ਦੱਬੀ ਗਈ ਇਸ ਪੂਰੀ ਖਬਰ ਦੇ ਵਿੱਚ, ਉਸ ਨੂੰ ਦੇਖਦੇ ਹੋਏ ਵੀ ਜਿਹੜਾ ਕੇਜਰੀਵਾਲ ਦਾ ਮਾਫੀਨਾਮਾ ਹਰ ਇੱਕ ਪਾਸੇ ਜਿਹੜਾ ਉਹ ਛਾ ਗਿਆ। ਇਹ ਵੀ ਜਿੱਦਾਂ ਤੁਸੀਂ ਕਹਿ ਸਕਦੇ ਹੋ ਵੀ ਇਹ ਅੰਦਰ ਖਾਤੇ ਜਿੱਦਾਂ ਡੀਲਿੰਗ ਦੀ ਗੱਲ ਆ, ਵੀ ਇਹ ਇੱਕ ਨਤੀਜਾ ਹੋਵੇ। ਕਈਆਂ ਦੇ ਇਹ ਅੰਦੇਸ਼ੇ ਆ ਵੀ ਦਿੱਲੀ ਦੇ ਵਿੱਚ ਜਾ ਕੇ ਹੀ ਜਿਹੜੀ ਇਹ ਗੱਲਬਾਤ ਹੋਈ ਸੀ। ਦੇਖੋ, ਹੈ ਸ਼ੱਕ ਤੇ ਹੈ ਕਿ ਉਸੇ ਦਿਨ ਹੀ ਮਾਫੀ ਕਿਉਂ, ਇਹ ਸਹਿਯੋਗ ਸੀਗਾ ਜਾਂ ਇਹ ਸੀਗਾ, ਇਹ ਤੇ ਹੁਣ ਪਤਾ ਲੱਗਣਾ ਚਾਹੀਦਾ। ਕਿਉਂਕਿ ਇਹ ਜਿਹੜੀਆਂ ਸੁਣਵਾਈਆਂ ਸੀ ਇਹ ਤੇ ਪਹਿਲਾਂ ਤੈਅ ਸੀਗੇ ਨਾ ਹਾਈ ਕੋਰਟ 'ਚ। ਹਾਈ ਕੋਰਟ ਨੇ ਪਿਛਲੀ ਦਫਾ ਹੀ ਕਹਿ ਦਿੱਤਾ ਸੀਗਾ ਕਿ ਦੋਨੇ ਸਟੇਟਸ ਰਿਪੋਰਟਾਂ ਆਉਣੀਆਂ ਚਾਹੀਦੀਆਂ। ਦੋਨੇ ਸਟੇਟਸ ਰਿਪੋਰਟਾਂ ਦਾ ਭਾਵ ਸੀਗਾ ਕਿ STF ਆਪਣੀ ਜਾਂਚ ਪੜਤਾਲ ਦੀ ਸਟੇਟਸ ਰਿਪੋਰਟ ਦਾਖਲ ਕਰੇ ਔਰ ED ਦਾ ਜਿਹੜਾ ਵਕੀਲ ਹੈ, ਖਾਸ ਤੌਰ ਤੇ ਨਿਰੰਜਨ ਸਿੰਘ ਦਾ ਜਿਹੜਾ ਵਕੀਲ ਹੈ ਅਨੁਪਮ ਗੁਪਤਾ, ਉਹ ਆਪਣੇ ਪੱਧਰ ਤੇ ਆ ਕੇ ਦੱਸੇ। ਹੁਣ ਦੋਨੇ ਚੀਜ਼ਾਂ ਹੋਈਆਂ ਔਰ ਇਹ ਤੈਅ ਸਨ ਜਦੋਂ ਪੇਸ਼ੀ ਤੈਅ ਸੀ ਔਰ ਐਤਕੀ ਪਤਾ ਸੀਗਾ ਕਿ ਜਾ ਕੇ ਇਹਨਾਂ ਨੇ ਜਵਾਬ ਦਾਖਲ ਕਰਨਾ। ਤੇ ਮਜੀਠੀਆ ਸਾਹਿਬ ਨੂੰ ਤਾਂ ਪਤਾ ਹੀ ਹੋਏਗਾ ਨਾ ਕਿ ਕੀ ਜਵਾਬ ਦਾਖਲ ਹੋਣਾ, ਕਿਉਂਕਿ ਸਰਕਾਰ ਦੇ ਨਾਲੋਂ ਅੱਜ ਕੱਲ੍ਹ ਜ਼ਿਆਦਾ ਧਿਆਨ ਇਹਨਾਂ ਦਾ ਹੁੰਦਾ ਹੈ ਕਿ ਸਰਕਾਰ ਕੀ ਕਰਦੀ ਪਈ ਆ। ਸੁਰੇਸ਼ ਕੁਮਾਰ ਵਾਲਾ ਇਹਨਾਂ ਨੂੰ ਪਤਾ ਸੀਗਾ ਨਾ ਕਿ ਇਹ ਇਲੀਗਲ ਢੰਗ ਦੇ ਨਾਲ ਕੁਰਸੀ ਤੇ ਬਿਠਾਇਆ ਗਿਆ ਅਫਸਰ ਤੇ ਝੱਟ ਇਹਨਾਂ 4 ਦਿਨਾਂ 'ਚ ਹੀ ਲਵਾ ਕੇ ਪਰੇ ਮਾਰਿਆ ਸੀਗਾ। ਜਾਨੀ ਇਹਦਾ ਮਤਲਬ ਇਹ ਆ ਕਿ ਇਹ ਸਰਕਾਰ ਦੇ ਨਾਲੋਂ ਜ਼ਿਆਦਾ ਨਿਗਾਹ ਰੱਖਦੇ ਇਹਨਾਂ ਕੰਮਾਂ ਦੀ। ਤਾਂ ਇਹ ਜਦੋਂ ਪੇਸ਼ੀ ਤੈਅ ਸੀਗੀ ਫਿਰ ਇਹ ਕਿਵੇਂ ਹੋ ਸਕਦਾ? ਇਹਦਾ ਮਤਲਬ ਇਹ ਆ ਕਿ ਜਾਂ ਤੇ ਇਹ ਡੀਲ ਫਿਕਸ ਸੀ, ਮੈਚ ਫਿਕਸ ਸੀ, ਤੇ ਜਾਂ ਅਰਵਿੰਦ ਕੇਜਰੀਵਾਲ ਨੇ ਐਵੇਂ ਨੇਰੇ 'ਚ ਤੀਰ ਮਾਰ ਦਿੱਤਾ। ਕੋਈ ਪੁੱਛਿਆ ਦੱਸਿਆ ਨਹੀਂ ਕਿਸੇ ਨੂੰ ਕਿ ਇਸ ਮਾਮਲੇ ਦਾ ਸਟੇਟਸ ਕੀ ਆ ਭਾਈ, ਗਰਾਊਂਡ ਜ਼ੀਰੋ ਤੋਂ ਰਿਪੋਰਟ ਕੀ ਅੰਕੜੇ ਆ, ਕਿਉਂਕਿ ਇਹ ਬਰਨਿੰਗ ਇਸ਼ੂ ਅੱਜ ਵੀ ਬਰਨਿੰਗ ਇਸ਼ੂ ਹੈ ਨਾ ਡਰੱਗ। ਕਿਉਂਕਿ ਅੱਜ ਤੋਂ ਜੇ ਆਪਾਂ ਪਿੱਛੇ ਚਲੇ ਜਾਈਏ 14-15 ਮਹੀਨੇ, ਉਦੋਂ ਇਹ ਝੰਡਾ ਚੁੱਕੀ ਬੈਠੇ ਸਨ, ਕਾਂਗਰਸੀ ਝੰਡਾ ਚੁੱਕੀ ਬੈਠੇ ਸਨ। ਅੱਜ ਕਾਂਗਰਸੀ ਘਿਰੇ ਜਾਂਦੇ ਆ, ਲੋਕ ਕਹਿੰਦੇ ਆ ਕਿ ਗੁਟਕੇ ਦੀ ਸਹੁੰ ਚੁੱਕ ਕੇ ਦੱਸੋ ਕਿ ਨਸ਼ਾ ਕਿੱਥੇ ਮੁਕਤ ਹੋ ਗਿਆ ਪੰਜਾਬ। ਸੋ ਬਰਨਿੰਗ ਇਸ਼ੂ ਅੱਜ ਵੀ ਆ। ਤਾਂ ਇਸ ਬਰਨਿੰਗ ਇਸ਼ੂ ਨੂੰ ਇਸ ਤਰ੍ਹਾਂ ਤਲਾਂਜਲੀ ਦੇ ਕੇ ਆਪਣੇ ਪੱਧਰ ਤੇ ਕਰ ਦੇਣਾ, ਮੈਂ ਸਮਝਦਾ ਕਿ ਏਡਾ ਤੇ ਅਨਾੜੀ ਹੈ ਨਹੀਂਗਾ ਅਰਵਿੰਦ ਕੇਜਰੀਵਾਲ ਕਿ ਉਹਨੇ ਏਡੇ ਵੱਡੇ ਮੁੱਦੇ ਨੂੰ ਭੁਲਾ ਕੇ ਸਾਰਾ ਕੁਛ ਕਰ ਲਿਆ ਹੋਊਗਾ। ਤਾਂ ਫਿਰ ਲੈ ਦੇ ਕੇ ਦੂਸਰਾ ਸ਼ੱਕ ਇਹੋ ਹੀ ਬਣਦਾ ਕਿ ਸ਼ਾਇਦ ਮੈਚ ਫਿਕਸ ਸੀ, ਕਿਉਂਕਿ ਉਹੀ ਦਿਨ ਕਿਉਂ ਚੁਣਿਆ ਗਿਆ। ਹੁਣ ਇਹਦਾ ਜਵਾਬ ਅਰਵਿੰਦ ਕੇਜਰੀਵਾਲ ਨੂੰ ਦੇਣਾ ਚਾਹੀਦਾ ਕਿ ਵਜ੍ਹਾ ਕੀ ਰਹੀ। ਔਰ ਤੀਜੀ ਚੀਜ਼ ਜਿਹੜੀ ਹੈ ਦਲੀਲ ਦੇ ਰੂਪ ਦੇ ਵਿੱਚ, ਉਹ ਇਹ ਆ ਕਿ ਇਸ ਕੇਸ ਦੇ ਵਿੱਚ ਇਕੱਲਾ ਥੋੜੀ ਸੀ ਕੋਈ ਕੇਜਰੀਵਾਲ, ਇਹਦੇ ਨਾਲ ਆਸ਼ੀਸ਼ ਖੈਤਾਨ ਔਰ ਇਹਦੇ ਨਾਲ ਇੱਕ ਸੰਜੇ ਸਿੰਘ ਵੀ ਸੀ ਜੀ। ਤੇ ਫਿਰ ਇਹ ਜਿਹੜਾ ਲੌਜਿਕ ਦਿੱਤਾ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਦੇ ਖਿਲਾਫ ਸ਼ਿਕਾਇਤਾਂ ਬੜੀਆਂ ਸਨ, ਉਹਦੇ ਕੋਲ ਵਿਚਾਰੇ ਕੋਲ ਗਰੀਬ ਬੰਦੇ ਕੋਲ ਪੈਸੇ ਨਹੀਂ ਸੀ ਹੈਗੇ, ਤੇ ਸੰਜੇ ਸਿੰਘ ਨੇ ਦੱਸੋ ਕਿ ਸਵਿਸ ਬੈਂਕ ਲੁੱਟਿਆ, ਉਹ ਵੀ ਤੇ ਤਰੀਕਾ ਭੁਗਤੂਗਾ ਹੀ ਨਾ। ਖੈਤਾਨ ਦੇ ਕਿਹੜੇ ਫਿਰ ਇੱਥੇ ਖੈਤਾਨ ਵਾਲੇ ਪੱਖੇ ਵੇਚਣ ਵਾਲਾ ਕੰਮ ਚੱਲਦਾ, ਉਹ ਵੀ ਤੇ ਤਰੀਕ ਤੇ ਆਊਗਾ ਹੀ ਨਾ। ਸੋ ਸਮਝ ਤੋਂ ਪਰੇ ਦੀ ਗੱਲ ਹੈ ਕਿ ਇਸ ਤਰ੍ਹਾਂ ਦੇ ਲੌਜਿਕ ਦਿੱਤੇ ਜਾ ਰਹੇ ਆ। ਇਹ ਹੁਣ ਅਰਵਿੰਦ ਕੇਜਰੀਵਾਲ ਨੂੰ ਕਲੀਅਰ ਕਰਨਾ ਚਾਹੀਦਾ। ਹੁਣ ਅਰਵਿੰਦ ਕੇਜਰੀਵਾਲ ਤੇ ਮਾਫੀ ਮੰਗੀ ਜਾਂਦਾ, ਤੇ ਜਿਹੜਾ ਉਹਦਾ ਕੇਸ ਵਾਰਿਆ, ਜਿਹੜਾ ਉਹ ਇਸੇ ਮੁਕੱਦਮੇ 'ਚ ਸੰਜੇ ਸਿੰਘ, ਉਹ ਕਹਿੰਦਾ ਕਿ ਇਹਨੂੰ ਫੜ ਕੇ ਕਾਲਰ ਤੋਂ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਸੁੱਟੋ, CBI ਇਨਕੁਆਇਰੀ ਕਰੋ। ਔਰ ਇਹ ਦੇਖੋ ਕਿੱਥੇ ਕਹਿ ਰਿਹਾ, ਅਸੈਂਬਲੀ ਦੇ ਮੂਹਰੇ। ਸੰਜੇ ਸਿੰਘ ਅਸੈਂਬਲੀ ਦੇ ਅੱਗੇ ਖੜ ਕੇ ਮੰਗ ਕਰਦਾ ਪਿਆ ਕਿ ਮਜੀਠੀਆ ਨੂੰ ਚੁੱਕ ਕੇ ਤੇ ਅੰਦਰ ਸੁੱਟੋ। ਇਹ ਹੋਈ ਕੀ ਜਾਂਦਾ ਹੈ ਸਮਝ ਤੋਂ ਜਿਹੜੀਆਂ ਸਾਰਿਆਂ ਤੋਂ ਅਜੇ ਪਰੇ ਆ। ਤੇ ਹੋਰ ਕਿਸੇ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੀ ਹਾਈ ਕਮਾਂਡ ਤੋਂ ਕਿਸੇ ਦਾ ਕੋਈ ਹੋਰ ਬਿਆਨ ਇਸ ਨੂੰ ਲੈ ਕੇ ਕੁਛ ਆਇਆ? ਨਹੀਂ, ਹਾਲੇ ਤੱਕ ਦਿੱਲੀ ਦੇ ਵਿੱਚੋਂ ਤੇ ਕੁਛ ਨਹੀਂ ਹੈ। ਜਿਹੜਾ ਉਹ ਕਵੀ ਰਾਜ ਇਹਨਾਂ ਤੋਂ ਰੁੱਸਿਆ ਫਿਰਦਾ ਕੁਮਾਰ ਵਿਸ਼ਵਾਸ, ਉਹਨੇ ਬੜਾ ਤੰਜ ਕੱਸਿਆ ਸੀਗਾ, ਕਾਫੀ ਗੁੱਜਾ ਤੰਜ ਕੱਸਿਆ ਸ਼ੇਰ ਦੇ ਰੂਪ ਦੇ ਵਿੱਚ। ਉਹਦੀ ਸ਼ੈਰੋ ਸ਼ਾਇਰੀ ਤੁਹਾਨੂੰ ਪਤਾ ਹੀ ਆ। ਦੂਜੇ ਪਾਸੇ ਬਾਕੀ ਸਾਰੇ ਖਾਮੋਸ਼ ਆ। ਨਵੀਨ ਜੈ ਹਿੰਦ ਬੋਲਿਆ ਸੀਗਾ ਅੱਜ, ਹਰਿਆਣੇ ਵਾਲਾ, ਤੇ ਉਹ ਕਹਿੰਦਾ ਜੀ ਕਿ ਕੀ ਕਰੀਏ, ਅਰਵਿੰਦ ਕੇਜਰੀਵਾਲ ਕੋਲ ਪੈਸੇ ਤੇ ਸੰਸਾਧਨਾਂ ਦੀ ਕਮੀ ਹੈ ਕੇਸ ਲੜਨ ਦੀ। ਤੇ ਦੇਖੋ ਪੰਜਾਬ ਵਾਲਿਆਂ ਨੇ, ਇਹਨਾਂ NRIs ਨੇ ਤੇ ਤੁਹਾਡੇ ਖਾਲੀ ਝੋਲੇ ਭਰ ਕੇ ਉੱਥੋਂ ਘੱਲੇ ਆ ਬਾਹਰੋਂ। ਤੁਸੀਂ ਤਰੀਕ ਭੁਗਤਣ ਲਈ ਲੈ ਲਓ ਇਹਨਾਂ ਤੋਂ, ਇਹਨਾਂ ਨੇ ਪੰਜਾਬੀਆਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ। ਇਹਨਾਂ ਨੇ ਇਹ ਵੇਖਿਆ, ਇਹ ਨਬਜ਼ ਫੜ ਲਈ ਕਿ ਪੰਜਾਬੀ ਜਿਹੜੇ ਆ ਉਹ
ਹਮੇਸ਼ਾ ਬਾਗੀਆਂ ਦੀ, ਹਮੇਸ਼ਾ ਜਿਹੜੇ ਲੋਕ ਸਥਾਪਤੀ ਦੇ ਵਿਰੋਧ ਕਰਦੇ ਆ ਉਹਨਾਂ ਦੀ ਕਦਰ ਕਰਦੇ ਆ। ਪਰ ਇਹਨਾਂ ਨੇ ਇਹ ਨਹੀਂ ਵੇਖਿਆ ਕਿ ਛਾਤੀ ਡਾਉਣ ਵਾਲਿਆਂ ਨੂੰ ਜੇ ਹਾਰ ਪੈਂਦੇ ਆ ਤੇ ਜਿਹੜੇ ਫਿਰ ਪਿੱਠ ਵਿਖਾਉਂਦੇ ਆ ਪੰਜਾਬੀ ਉਹਨਾਂ ਨੂੰ ਧੱਕਾ ਵੀ ਦੇ ਦਿੰਦੇ ਆ। ਇਹ ਚੀਜ਼ ਇਹ ਸ਼ਾਇਦ ਸਮਝ ਨਹੀਂ ਰਹੇ। ਇਹਨਾਂ ਦਾ ਮਤਲਬ ਇਹੀ ਆ ਕਿ ਆ ਕੇ 4 ਦਿਨ ਇਹਨਾਂ ਨੂੰ ਜੁਮਲੇ ਸੁਣਾਏ, 4 ਦਿਨ ਆ ਕੇ ਚੁਟਕਲੇ ਸੁਣਾਏ, 4 ਦਿਨ ਆ ਕੇ ਕਹਿ ਦਿੱਤਾ ਕਰ ਦਿਆਂਗੇ, ਉਹ ਕਰ ਦਿਆਂਗੇ, ਧੱਕ ਦਿਆਂਗੇ, ਅਮਰੂਦਾਂ ਦੀ ਰੇਹੜੀ ਚੱਕ ਦਿਆਂਗੇ, ਬਾਹਰ ਚੋਂ ਰੂੜੀ, ਇਹੋ ਜਿਹੀਆਂ ਗੱਲਾਂ ਸੁਣਾਤੀਆਂ ਤੇ ਸਾਰਾ ਕੁਝ ਠੀਕ ਹੋ ਜਾਊਗਾ। ਨਹੀਂ, ਇਹਨਾਂ ਨੇ ਬਿਲਕੁਲ ਜਾਂ ਤੇ ਇਹ ਸੋਚ ਲੈ ਕੇ ਹੁਣ ਚੱਲਣ ਦਾ ਫੈਸਲਾ ਕੀਤਾ ਕਿ ਅਸੀਂ ਦਿੱਲੀ ਤੱਕ ਹੀ ਰਹਿਣਾ। ਇਹ ਹੋ ਸਕਦਾ ਕਿ ਆਪਣੀ ਜਾਨ ਬਚਾਓ, ਜਿਵੇਂ ਆਂਦਾ ਸੀ ਬਚਦੀ ਜਾਨ ਬਚਾ ਲੈ ਤੂੰ, ਮੰਨ ਲੈ ਇਹ ਗੱਲ ਮੇਰੀ ਗਹਿਰੀ ਹੰਸਰਾਜ ਨੇ ਕਿਹਾ ਸੀਗਾ। ਜਾਂ ਤੇ ਫਿਰ ਇਹ ਹੈ ਕਿ ਬਚਦੀ ਜਾਨ ਬਚਾ ਲਈਏ ਤੇ ਚੁੱਪ ਕਰਕੇ ਦਿੱਲੀ ਤੱਕ ਇੱਥੇ ਮਹਿਦੂਦ ਰਹਿ ਜਾਈਏ, ਤੇ ਜਾਂ ਫਿਰ ਇਹਨਾਂ ਨੇ ਸੋਚ ਲਿਆ ਕਿ ਪੰਜਾਬ ਤੋਂ ਜਿੰਨਾ ਕੋ ਕੰਮ ਲੈਣਾ ਸੀ ਲੈ ਲਿਆ, ਹੁਣ ਪੰਜਾਬ ਦਾ ਨਾ ਹੁਣ ਉਹਨਾਂ ਤੇਲ ਹੋਵੇ ਤੇ ਨਾ ਇਰਾਦਾ ਨੱਚਣੀ ਹੈ ਦੁਬਾਰਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਉਂ ਵਾਪਰੀਆਂ ਸਮਝ ਤੋਂ ਪਰੇ ਦੀ ਗੱਲ ਆ। ਐਡੀ ਸੋਹਣੀ ਗੱਡੀ ਇਹਨਾਂ ਦੀ ਹੁਣ ਲੀਜ਼ ਤੇ ਚੜ੍ਹ ਗਈ ਸੀ ਪੰਜਾਬ ਦੇ ਵਿੱਚ। ਦੇਖੋ ਨਾ, ਜੇ ਸੁਖਬੀਰ ਬਾਦਲ ਬੋਲਦਾ, ਦੇਖੋ ਉਹਨਾਂ ਦਾ ਵਿਰੋਧ ਕੀ ਹੈ, ਉਹਨਾਂ ਦਾ ਵਿਰੋਧ ਹੈਗਾ ਬਿਲਕੁਲ ਗਰਾਊਂਡ ਤੇ ਅਕਾਲੀਆਂ ਦਾ। ਉਹ ਗਰਾਊਂਡ ਤੇ ਜਾ ਕੇ ਵਿਰੋਧ ਕਰਦੇ ਪਏ, ਪਰ ਉਹਨਾਂ ਦੀ ਗੱਲ ਨਹੀਂ ਕੋਈ ਸੁਣਦਾ, ਉਹਨਾਂ ਦੀ ਗੱਲ ਨਹੀਂ ਸੁਣਦਾ। ਸੁਖਪਾਲ ਖਹਿਰਾ ਚੰਡੀਗੜ੍ਹ ਦੇ ਵਿੱਚ ਬਹਿ ਕੇ ਵਿਰੋਧ ਕਰਦਾ ਤੇ ਸਾਰਾ ਪੰਜਾਬ ਉਹਦੀ ਗੱਲ ਸੁਣਦਾ। ਇਹ ਦੇਖੋ ਕਿੱਡਾ ਵੱਡਾ ਫਰਕ ਆ ਨਾ, ਕਿ ਅਕਾਲੀ ਦਲ ਸਾਰਾ ਜ਼ੋਰ ਲਾ ਰਿਹਾ ਕਿ ਕਿਸੇ ਤਰੀਕੇ ਨਾਲ ਲੋਕਾਂ ਦੇ ਦਿਲਾਂ ਤੇ ਫੇਰ ਥੋੜੀ ਜਿਹੀ ਛਾਪ ਛੱਡੀ ਜਾਵੇ। ਦੂਜੇ ਪਾਸੇ ਕੋਈ ਗਰਾਊਂਡ ਤੇ ਇਹਨਾਂ ਦੀ ਮੂਵਮੈਂਟ ਨਹੀਂ, ਬਾਵਜੂਦ ਇਸ ਦੇ ਮੀਡੀਆ ਵੀ ਇਹਨਾਂ ਨੂੰ ਨੋਟਿਸ ਕਰਦਾ, ਲੋਕ ਵੀ ਨੋਟਿਸ ਕਰਦੇ, ਤੇ ਫਿਰ ਵੀ ਅਰਵਿੰਦ ਕੇਜਰੀਵਾਲ ਨੇ ਪੱਤਾ ਮੁੱਦਾ ਪਾ ਦਿੱਤਾ। ਸਮਝ ਤੋਂ ਪਰੇ ਦੀ ਗੱਲ ਆ। ਹੁਣ ਉਸ ਵੇਲੇ ਜਦੋਂ ਈਡੀ ਦੇ ਵਿੱਚ, ਮੰਨ ਲਓ ਹੁਣ ਈਡੀ ਕੱਲ ਨੂੰ ਫੇਰ ਸਮਨਿੰਗ ਕਰ ਲੈਂਦੀ, ਕਿਉਂਕਿ ਮਾਮਲਾ ਹਾਈ ਕੋਰਟ 'ਚ ਆ। ਹੁਣ ਦੇਖੋ, ਜੇ ਮੈਂ ਨਹੀਂ ਕਹਿੰਦਾ ਕਿ ਮਜੀਠੀਆ ਨੇ ਕੋਈ ਗੁਨਾਹ ਕੀਤਾ, ਪਰ ਮੰਨ ਕੇ ਚਲੋ ਜੇ ਮਜੀਠੀਆ ਬੇਦੋਸ਼ਾ, ਤੇ ਜਿਹੜੀ ਗੱਲ ਕੱਲ ਨਰਿੰਜਨ ਸਿੰਘ ਦੇ ਵਕੀਲ ਨੇ ਜਾ ਕੇ ਹਾਈ ਕੋਰਟ 'ਚ ਐਫੀਡੇਵਿਟ ਦੇ ਰੂਪ 'ਚ ਕਹੀ ਆ ਕਿ ਨਰਿੰਜਨ ਸਿੰਘ ਤੇ ਦਬਾਅ ਪਾਇਆ ਜਾ ਰਿਹਾ ਕਿ ਤੂੰ ਆ ਮਜੀਠੀਆ ਵਾਲਾ ਮਸਲਾ ਜਿਹੜਾ ਇਹਨੂੰ ਛੱਡ, ਔਰ ਆਪਣਾ ਵਕੀਲ ਹੈ ਜਿਹੜਾ ਹਾਈ ਕੋਰਟ ਦੇ ਵਿੱਚੋਂ ਬਦਲ, ਅਨੁਪਮ ਗੁਪਤਾ ਬਦਲ ਦੇ, ਹੋਰ ਵਕੀਲ ਕਰ, ਔਰ ਵਕੀਲ ਉਹ ਕਰ ਜਿਹੜਾ ਈਡੀ ਦੇ ਪੈਨਲ 'ਚ ਹੋਵੇ। ਔਰ ਈਡੀ ਕਿਹਦੇ ਅਧੀਨ ਆ? ਈਡੀ ਹੈਗੀ ਆ ਅਰੁਣ ਜੇਟਲੀ ਦੇ ਅਧੀਨ। ਅਰੁਣ ਜੇਟਲੀ ਕੌਣ ਆ? ਜਿਹੜਾ ਇਹਨਾਂ ਦਾ ਖਾਸਮ ਖਾਸ ਆ। ਮਜੀਠੀਏ ਦਾ ਤਾਂ ਉਹ ਤੁਹਾਨੂੰ ਪਤਾ ਹੀ ਆ ਕਿ ਸਾਰੀ ਉਹਨੇ ਚੋਣ ਕੰਪੇਨ ਹੀ ਮਜੀਠੀਏ ਨੇ ਸੰਭਾਲੀ ਸੀਗੀ। ਉਹਦੇ ਕਰਕੇ ਉਹਨੂੰ ਦਿਨ ਵੀ ਦੇਖਣੇ ਪਏ, ਫਿਰ ਤੁਹਾਨੂੰ ਪਤਾ ਹੀ ਆ ਕਿਹੜੇ ਦਿਨ ਅੱਛੇ ਵਾਲੇ ਦਿਨ ਦੇਖਣੇ ਵੀ ਪਏ। ਹੁਣ ਦੇਖੋ ਇੱਕ ਪਾਸੇ ਜਾ ਕੇ ਉਹ ਨਰਿੰਜਨ ਸਿੰਘ ਦਾ ਵਕੀਲ ਕੀ ਕਹਿ ਰਿਹਾ ਕਿ ਦਿੱਲੀ ਚੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਨਰਿੰਜਨ ਸਿੰਘ ਨੂੰ, ਔਰ ਉਦੋਂ ਕੀਤਾ ਜਾ ਰਿਹਾ ਜਦੋਂ ਉਹਦਾ ਬਾਪ ਗੁਜ਼ਰ ਗਿਆ ਵਿਚਾਰੇ ਦਾ। ਉਦੋਂ ਕਿਹਾ ਜਾ ਰਿਹਾ ਤੇਰਾ ਤਬਾਦਲਾ ਕਰ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਤੂੰ ਵਕੀਲ ਬਦਲ ਦੇ। ਹੁਣ ਈਡੀ ਦੇ ਪੈਨਲ ਚ ਵਕੀਲ ਲੈਣ ਦਾ ਮਤਲਬ ਹੈ ਕਿ ਤੂੰ ਸਰਕਾਰ ਦਾ ਵਕੀਲ ਹੈ, ਜਿਹੜਾ ਸਰਕਾਰ ਚਾਹੁੰਦੀ ਹੈ। ਤੇ ਅਨੁਪਮ ਗੁਪਤਾ ਇਹ ਬਹੁਤ ਉੱਚ ਕੋਟੀ ਦਾ ਵਕੀਲ ਆ, ਔਰ ਮਿੱਤਰ ਵੀ ਆ, ਇਹ ਬਹੁਤ ਇਮਾਨਦਾਰ ਵਕੀਲ ਆ। ਹੁਣ ਜਦੋਂ ਇਹ ਮਾਮਲਾ ਸਾਡੇ ਸਾਹਮਣੇ ਆਉਂਦਾ ਤੇ ਫਿਰ ਤੇ ਗੱਲ ਸਾਫ਼ ਹੋ ਜਾਂਦੀ ਆ। ਜੇ ਮਜੀਠੀਆ ਸਾਹਿਬ ਨੇ ਕੁਛ ਕੀਤਾ ਹੀ ਨਹੀਂ, ਜੇ ਮਜੀਠੀਆ ਸਾਹਿਬ ਦਾ ਕੋਈ ਰੋਲ ਹੀ ਨਹੀਂ, ਤਾਂ ਦਿੱਲੀ ਚੋਂ ਪ੍ਰੈਸ਼ਰ ਕੌਣ ਬਣਵਾ ਰਿਹਾ? ਇਹ ਚੀਜ਼ ਸਾਫ਼ ਹੋ ਜਾਂਦੀ ਹੈ। ਇਹ ਚੀਜ਼ ਸਾਫ਼ ਹੋ ਜਾਂਦੀ ਆ ਕਿ ਦਿੱਲੀ ਦੇ ਵਿੱਚੋਂ ਜੇ ਕੋਈ ਪ੍ਰੈਸ਼ਰ ਬਣਦਾ ਪਿਆ ਤਾਂ ਕਿਸੇ ਨਾ ਕਿਸੇ ਨੂੰ ਤਾਂ ਬਚਾਉਣ ਦਾ ਯਤਨ ਹੀ ਹੈ ਨਾ, ਚਾਹੇ ਕੋਈ ਵੀ ਹੈ ABC। ਤਾਂ ਜਦੋਂ ਇਹ ਕਸ਼ਮਕਸ਼ ਚੱਲਦੀ ਪਈ ਆ, ਉਸ ਦਰਮਿਆਨ ਮੈਂ ਸਮਝਦਾ ਮਾਫੀ ਨਹੀਂ ਮੰਗੀ ਅਰਵਿੰਦ ਕੇਜਰੀਵਾਲ ਨੇ, ਤੇ ਕਲੀਨ ਚਿੱਟ ਦਿੱਤੀ ਆ ਔਰ ਅਕਾਲੀਆਂ ਨੂੰ ਬੂਸਟ ਦੇ ਦਿੱਤਾ। ਉਸ ਸਮੇਂ ਜਦੋਂ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ, ਜਦੋਂ ਲੋਕ ਉੱਥੇ ਦੇ ਉੱਥੇ ਰੱਖੀ ਬੈਠੇ ਆ, ਲੇਕਿਨ ਨਹੀਂ ਭਾਈ ਪਾਸੇ ਰਹੋ ਤੁਸੀਂ, ਤਾਂ ਉਸ ਸੂਰਤ ਦੇ ਵਿੱਚ, ਉਸ ਦੌਰ ਦੇ ਵਿੱਚ ਮਾਫੀ ਆ ਜਾਣੀ ਆਪਣੇ ਆਪ ਦੇ ਵਿੱਚ ਹੈਰਾਨ ਕਰਦਾ। ਬਾਕੀ ਇਸੇ ਗੱਲ ਤੋਂ ਹੀ ਅੱਜ ਸੁਖਪਾਲ ਖਹਿਰਾ ਦੇ ਤੇ ਔਰ ਕੰਵਰ ਸੰਧੂ ਦੇ ਜਿਹੜੇ ਤੇਵਰ ਸੀਗੇ, ਉਹ ਇਸੇ ਕਰਕੇ ਸੀਗਾ ਕਿ ਸਾਡੇ ਕੋਲ ਹਾਲੇ ਬਾਜੀ ਹੱਥ ਦੇ ਵਿੱਚ ਸੀ। ਇੱਕ ਤਾਂ ਹੁੰਦਾ ਨਾ ਕਿ ਆਪਾਂ ਸਾਰਾ ਕੁਛ ਗਵਾ ਲਿਆ, ਲੁਟਾ ਲਿਆ, ਸਾਡੇ ਹੱਥ ਖਾਲੀ ਆ, ਹੁਣ ਸਰੈਂਡਰ ਕਰਨ ਤੋਂ ਇਲਾਵਾ ਸਾਡੇ ਕੋਲ ਕੱਖ ਨਹੀਂ ਹੈ। ਤਾਂ ਇੱਕ ਇਹ ਆ ਕਿ ਤੁਹਾਡੇ ਪੱਥੇ 'ਚ ਹਾਲੇ ਤੀਰ ਆ, ਬ੍ਰਹਮਾਸਤਰ ਆ ਤੁਹਾਡੇ ਕੋਲ, ਕਈ ਨੇਜੇ ਕਿਰਪਾਨਾਂ ਹੈ ਤੁਹਾਡੇ ਕੋਲ, ਤੇ ਫਿਰ ਵੀ ਤੁਸੀਂ ਵੇਚ ਜਾਂਦੇ ਹੋ, ਤੇ ਫਿਰ ਤੇ ਭਾਈ ਮਰਜ਼ੀ ਹੈ ਆਪਕੀ। ਜੀ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਨੇ, ਜੁੜੇ ਨੇ ਆਪਣੇ ਨਾਲ ਰਾਜਵਿੰਦਰ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਰਾਜ ਕਰਨਵੀਰ ਜੀ ਤੇ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਮੇਰਾ ਛੋਟਾ ਜਿਹਾ ਕੁਐਸਚਨ ਹੈ ਵੀ ਜੇ ਜਿਵੇਂ ਇਹ ਆਪਣੇ ਬੈਂਸ ਭਰਾ ਟੁੱਟ ਗਏ ਇਹਨਾਂ ਨਾਲੋਂ, ਇਹਨਾਂ ਦੀਆਂ 19 ਸੀਟਾਂ ਸੀਗੀਆਂ ਤੇ ਹੁਣ ਹੋਰ ਘਟ ਗਏ ਜੀ,
ਇਹ ਵਿਰੋਧੀ ਧਿਰ ਦੇ ਵਿੱਚ ਰਹਿਣਗੇ ਕਿ ਨਹੀਂ ਆਉਣ ਵਾਲੇ ਬਜਟ 'ਚ? ਨੰਬਰ 1 ਤਾਂ ਮੇਰਾ ਇਹ ਆਨਸਰ ਇਹਦਾ ਦੇ ਕੇ ਜਾਇਓ। ਮੈਨੂੰ ਪਤਾ ਨਹੀਂ ਲੱਗਦਾ ਵੀ ਕਿੰਨੇ ਘੱਟ ਤੇ ਕਿੰਨੇ ਵਾਧੇ ਹੋਣ, ਇਹ ਘੱਟ ਜਾਣਗੇ ਕਿ ਨਹੀਂ। ਦੂਜੀ ਗੱਲ ਉਹ ਹੋ ਗਈ, ਇਹ ਚੁਟਕਲੇ ਦੇ ਰੂਪ 'ਚ ਹੀ ਮੈਂ ਸੁਣਾਉਣਾ। ਪਤਾ ਤਾਂ ਆਪਾਂ ਨੂੰ 3 ਸਾਲ ਪਹਿਲਾਂ ਸੀਗਾ। 15 'ਚ ਮੈਂ ਪੰਜਾਬ 'ਚ ਆਇਆ ਸੀ, ਉਦੋਂ ਲੋਕ ਕਹਿੰਦੇ ਸੀ ਉਹ ਬਾਈ ਜੀ ਤੁਸੀਂ ਮਗਰ ਨਾ ਲੱਗੋ ਇਹਨਾਂ ਦੇ, ਇਹ ਬਾਣੀਏ ਬਾਹਰ ਲਿਆ ਆਪਾਂ ਨੂੰ ਤੰਗ ਕਰਨਗੇ। ਉਹ ਹੋਈ ਸੀ ਗੱਲ ਵੀ ਬਾਣੀਆਂ ਨੇ ਜੱਟ ਢਾਲਿਆ ਵਾਲੀ ਗੱਲ ਹੋ ਗਈ। ਉਹ ਜੱਟ ਥੱਲੇ ਪਿਆ, ਕਹਿੰਦਾ ਹੁਣ ਜਦੋਂ ਉੱਤੇ ਆ ਗਿਆ ਕੁੱਟੂਗਾ। ਤੇ ਮਜੀਠੀਏ ਨੇ ਭਾਈ ਡਰਾ ਲਿਆ, ਜਾਂ ਮਜੀਠੀਏ ਦੀ ਭੈਣ ਨੇ ਡਰਾ ਲਿਆ ਦਿੱਲੀਓਂ, ਤੇ ਬਾਣੀਆਂ ਡਰਦਾ ਭੱਜ ਗਿਆ। ਗੱਲ ਇੰਨੀ ਕਹਿ ਉੱਤੇ, ਬਾਕੀ ਸਮਝੌਤਾ ਜਿਹੜਾ ਹੋ ਗਿਆ ਉਹ ਉਹਨੂੰ ਜਾਣੇ, ਉਹ ਰੱਬ ਜਾਣੇ। ਕੱਲ ਨੂੰ ਪਤਾ ਲੱਗ ਜੂ, ਪਰਸੋਂ ਨੂੰ ਦੱਸ ਦਿਓਗੇ ਤੁਸੀਂ। ਹੋਇਆ ਤਾਂ ਹੈਗਾ ਕੁਛ ਨਾ ਕੁਛ। ਮੇਰਾ ਜਵਾਬ ਜ਼ਰੂਰ ਦੇ ਜੋ, ਇਹ ਬਾਣੀਏ ਤੋਂ ਜੱਟ ਢਹਿ ਗਿਆ ਵਿਚਾਰਾ, ਹੁਣ ਕਰੇ ਤਾਂ ਕੀ ਕਰੇ, ਉੱਤੇ ਪਿਆ ਹੀ ਡਰ ਗਿਆ ਜੀ। ਇਹ ਤੁਹਾਡਾ ਆਪਣਾ ਬਿਆਨਾਤ ਕਰਨ ਦਾ ਢੰਗ ਹੈ। ਤੇ ਖੈਰ ਦੇਖੋ, ਹਾਲੇ ਤੇ ਕੁਛ ਨਹੀਂ ਕਿਹਾ ਜਾ ਸਕਦਾ, ਹਾਲੇ ਉਹ ਵਿਚਾਰਾਂ ਕਰਦੇ ਪਏ। ਮੇਰੇ ਖਿਆਲ ਦੇ ਨਾਲ ਤਾਂ ਹੀ ਤੇ ਉਹਨਾਂ ਦੀ ਕੋਈ ਸਹਿਮਤੀ ਨਹੀਂ ਨਾ ਬਣੀ ਕਮਰ ਸੰਧੂ ਹੋਰਾਂ ਦੀ। ਉਹ ਇਹਨਾਂ ਚੀਜ਼ਾਂ ਨੂੰ ਵੇਖ ਕੇ ਚੱਲਦੇ ਪਏ ਕਿ ਕਿਤੇ ਆਪਾਂ ਆਪੋ ਵਿੱਚ ਦੀ ਉਲਝ ਕੇ, ਆਪੋ ਵਿੱਚ ਦੀ ਪਾਟ ਕੇ, ਆ ਜਿਹੜਾ ਮਾੜਾ ਮੋਟਾ ਆਪਣੇ ਕੋਲ ਰਾਜ ਕਰਨ ਦਾ, ਕਿਉਂਕਿ ਇਹ ਵੀ ਤੇ ਇੱਕ ਰਾਜ ਹੁੰਦਾ ਨਾ ਵਿਰੋਧੀ ਧਿਰ ਚੋਂ, ਇਹ ਵੀ ਇੱਕ ਛੋਟਾ ਰਾਜ ਹੀ ਆ। ਤੁਸੀਂ ਵਿਰੋਧੀ ਹੋ ਤਾਂ ਇਹ ਵੀ ਇੱਕ ਬੜੀ ਰਿਸਪੈਕਟ ਵੱਡੀ ਹੁੰਦੀ ਹੈ ਸਿਆਸਤ ਦੇ ਵਿੱਚ। ਤਾਂ ਉਹ ਵੀ ਨਾ ਕਿਤੇ ਗਵਾ ਬਈਏ ਕਿ ਉਹ ਜਿਵੇਂ ਆਂਦੇ ਹੁੰਦੇ ਨਾ, ਆਂਦੇ ਕੁੱਤੀ ਗੋਲਾਂ ਛਕਣ ਗਈ ਤੇ ਅੱਗੋਂ ਵਾਹ ਨਾ ਵਗੀ, ਤੂਤ ਤੋਂ ਗੋਲਾਂ ਡਿੱਗੀਆਂ ਨਾ, ਤੇ ਜਦ ਘਰ ਪਰਤੀ ਤੇ ਆਉਂਦਿਆਂ ਨੂੰ ਰਾਤ ਵਾਲਾ ਵੇਲਾ ਲੰਘ ਚੁੱਕਾ ਸੀਗਾ, ਘਰੇ ਵੀ ਮੁੱਕੀ ਪਈਆਂ ਸੀਗੀਆਂ। ਵੀ ਕਿਤੇ ਇਹ ਨਾ ਹੋ ਜੇ ਅਸੀਂ ਇੱਧਰ ਨੂੰ ਪਈਏ, ਕੋਈ ਤੀਸਰਾ ਧੜਾ ਬਣਾ ਲਈਏ, ਤੀਸਰਾ ਫਰੰਟ ਬਣਾ ਲਈਏ, ਤੇ ਮੁੜ ਕੇ ਇੱਧਰੋਂ ਵੀ ਜਾਂਦੇ ਲੱਗੀਏ, ਬੰਦੇ ਪਾੜ ਜਾਣ। ਔਰ ਇਹ ਹੋਏਗਾ ਕਿਉਂਕਿ ਦੇਖੋ, ਲੋਕ ਇਨਸਾਫ ਪਾਰਟੀ ਵਾਲੇ ਜੇ ਇਹ ਰਹਿੰਦੇ ਆ ਦਿੱਲੀ ਵਾਲਿਆਂ ਨਾਲ, ਸਮੱਸਿਆ ਇੱਥੇ ਹੀ ਆਉਣੀ ਆ, ਪੇਚ ਇੱਥੇ ਹੀ ਫਸਣਾ। ਜੇ ਕਮਰ ਸੰਧੂ ਹੋਰੀ ਇਹਨਾਂ ਦੇ ਨਾਲ ਰਹਿੰਦੇ ਆ ਦਿੱਲੀ ਵਾਲਿਆਂ ਨਾਲ, ਤੇ ਉਹਨਾਂ ਨੇ ਅੱਜ ਸ਼ਰੇਆਮ ਐਲਾਨ ਕਰ ਦਿੱਤਾ, 2 ਭਰਾਵਾਂ ਨੇ, ਕਿ ਅਸੀਂ ਨਹੀਂ ਰਹਿਣਾ। ਹੁਣ ਰਹਿ ਗਏ ਫਿਰ ਪਹੁੰਚੋ ਕਿ ਮੇਰੇ ਖਿਆਲ ਦੇ ਨਾਲ 17। ਰਾਜਕਰਮਵੀਰ ਸਿੰਘ ਜੀ, ਤੁਸੀਂ ਅੰਕੜਿਆਂ ਦੇ ਕਾਫੀ ਮਾਹਰ ਹੋ, ਮੇਰੇ ਖਿਆਲ ਦੇ ਨਾਲ ਫਿਰ ਇਹਨਾਂ ਦੇ ਕੋਲ ਰਹਿ ਜਾਣੇ ਆ 19 ਸ਼ਾਇਦ। ਜੀ 21 ਨੇ ਕੁੱਲ, 21 ਨੇ, 2 ਚਲੇ ਜਾਂਦੇ ਤਾਂ 19 ਰਹਿ ਗਏ। 19 ਰਹਿ ਗਏ ਤਾਂ 15 ਦੇ ਕਰੀਬ ਮੇਰੇ ਖਿਆਲ ਦੇ ਨਾਲ ਖਾਲੀ ਭਾਜਪਾ ਵਾਲੇ ਆ। ਤੇ ਉਹ ਫਿਰ ਕੋਸ਼ਿਸ਼ ਕਰਨਗੇ, ਉਹ ਹੋ ਸਕਦਾ ਦੇਖੋ ਕੁਛ ਵੀ ਹੈ ਨਾ ਸਿਆਸਤ ਦੇ ਵਿੱਚ, ਜੇ ਬੈਂਸ ਬ੍ਰਦਰਸ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰਪਤੀ ਵੱਲ ਵੋਟ ਕਰ ਸਕਦੇ ਆ, ਤੇ ਕੱਲ ਨੂੰ ਭਾਰਤੀ ਜਨਤਾ ਪਾਰਟੀ ਵਾਲੇ ਕਹਿ ਸਕਦੇ ਆ ਕਿ ਆਪਾਂ ਹਿੱਲਾ ਕਰਕੇ ਦੇਖੀਏ, ਕੋਈ 2-3 ਉਧਰੋਂ ਲੈ ਆਈਏ ਤੇ 2-3 ਇੱਧਰੋਂ ਲਈਏ। ਇਹ ਵੀ ਸਮੀਕਰਨ ਬਣ ਸਕਦਾ। ਜਾਂ ਆਮ ਆਦਮੀ ਪਾਰਟੀ 'ਚ ਇਹ ਪਾਟਕ ਪੈ ਜਾਵੇ ਕਿ ਉਹ ਕਹਿਣ ਕਮਰ ਸੰਧੂ ਹੋਰੀ ਜਿਹੜੀ ਮੋਹਰਲੀ ਲੀਡਰਸ਼ਿਪ ਆ ਕਿ ਅਸੀਂ ਤੇ ਭਾਈ ਰਹਿਣਾ ਹੁਣ ਮਜਬੂਰੀ ਆ, ਤੇ ਵਿੱਚੋਂ 2-4 ਅਣਖੀ ਜਾਗ ਪੈਣ ਕਿ ਭਾਈ ਅਸੀਂ ਤੇ ਚੱਲੇ ਆ ਫਿਰ, ਤਾਂ ਉਹ ਉੱਥੇ ਵੀ ਦਲ ਬਦਲੀ ਵਾਲਾ ਕਾਨੂੰਨ ਜਿਹੜਾ ਉਹ ਲਾਗੂ ਹੋ ਜਾਊਗਾ। ਸਾਰੀਆਂ ਚੀਜ਼ਾਂ ਦੇਖ ਕੇ ਚੱਲਣੀਆਂ ਪੈਣੀਆਂ। ਹਾਲੇ ਕੁਛ ਨਹੀਂ ਕਿਹਾ ਜਾ ਸਕਦਾ ਪੱਕੇ ਤੌਰ ਤੇ ਕਿ ਕੀ ਹੋਊਗਾ, ਪਰ ਇਹ ਖੇਡ ਜਿਹੜੀ ਆ ਉਹ ਖਤਮ ਨਹੀਂ ਹੋਈ, ਖੇਡ ਇੱਥੋਂ ਸ਼ੁਰੂ ਹੋਈ ਹੈ ਇਸ ਮਾਫੀ ਤੋਂ। ਜੀ ਅਗਲੇ ਕਾਲਰ ਨੇ ਬੇਅੰਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਬੇਅੰਤ ਸਿੰਘ ਜੀ। ਹਾਂਜੀ ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਬੇਨਤੀ ਹੈ ਵੀ ਜਿਹੜਾ ਇਹ ਹੋਇਆ ਸਾਡੇ, ਇਹਦਾ ਉਹਨੇ ਮਾਫੀ ਮੰਗੀ ਆ, ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ, ਨਾਲ ਕਰਾੜਾ ਦੋਸਤੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਕੂੜੀ ਕੂੜਾ ਨੇ ਉਹੀ ਇਹਨੇ ਕਰਾਰਾਂ ਵਾਲੀ ਗੱਲ ਕੀਤੀ ਆ। ਹਾਲਾਂਕਿ ਇਹਦਾ ਪਰਲਾ ਭਾਰਾ ਸੀ, ਐਸੀ ਕੋਈ ਗੱਲ ਨਹੀਂ ਸੀ। ਜੀ ਪਰ ਇੱਕ ਕਿਸਮ ਦਾ ਇਹਨੇ ਦੇਸ਼ ਨੂੰ, ਕੌਮ ਨੂੰ, ਸਭ ਨੂੰ ਧੋਖਾ ਦਿੱਤਾ। ਥੈਂਕ ਯੂ। ਹੁਣ ਵਿਚਲੀ ਗੱਲ ਦਾ ਕੋਈ ਪਤਾ ਨਹੀਂਗਾ ਜੀ ਇਹਦਾ ਕੀ ਬਣੇਗਾ। ਮਿੰਟ ਸਾਹਿਬ ਤੁਸੀਂ ਦੱਸੋ। ਜੀ ਨਹੀਂ ਦੇਖੋ, ਪਹਿਲਾਂ ਤਾਂ ਸਰਦਾਰ ਸਾਹਿਬ ਬੇਨਤੀ ਕਰੂੰਗਾ ਮੈਂ, ਆਪਾਂ ਇਹਨਾਂ ਚੱਕਰਾਂ 'ਚ ਨਾ ਪਈਏ, ਕਿਉਂਕਿ ਅੱਜ ਕੱਲ ਸਾਰੇ ਹੀ ਹੈ, ਕੋਈ ਕਮਿਊਨਿਟੀ ਦਾ ਕੋਈ ਫਰਕ ਨਹੀਂ, ਸਾਰੇ ਦੋਸਤੀ ਮਿੱਤਰਤਾ ਨਿਭਾ ਵੀ ਜਾਂਦੇ, ਤੇ ਪਿੱਠ ਦੇ ਵਿੱਚ ਛੁਰਾ ਅੱਜ ਕੱਲ ਸਕੇ ਭਰਾ ਵੀ ਮਾਰ ਜਾਂਦੇ, ਦੌਰ ਹੀ ਇਹੋ ਜਿਹਾ, ਕੋਈ ਪਤਾ ਨਹੀਂ ਲੱਗਦਾ। ਸੋ ਜਿਹੜੀ ਚੀਜ਼ ਹੁਣ ਵੇਖਣ ਵਾਲੀ ਕਿ ਕੀ ਹੋਊਗਾ ਉਹ ਆਪਾਂ ਵਿਚਾਰ ਕਰੀ ਜਾਂਦੇ ਹਾਂ। ਪਰ ਮੈਂ ਸਮਝਦਾ ਕਿ ਦੇਖੋ ਅੱਗੇ ਤੀਜੀ ਧਿਰ ਆਈ ਇੱਥੇ, ਤੇ ਥੋੜੇ ਜਿਹੇ ਨਾ ਰਵਾਇਤੀ ਧਿਰਾਂ ਨੂੰ ਕੰਨ ਹੋਇਆ, ਪਰ ਤੀਜੀ ਧਿਰ ਉਹੋ ਜਿਹੀ ਆ ਗਈ ਆ ਜਿਹੜੀ ਅੱਧ ਪਚੱਧ ਉਹਨੂੰ ਰਵਾਇਤੀ ਧਿਰ ਵਰਗੀ ਹੋ ਗਈ ਆ। ਤੇ ਇਹਦਾ ਮਤਲਬ ਕਿ ਇਹਦੇ ਤੇ ਵੀ ਕੁੰਡਾ ਰੱਖਣ ਲਈ ਇੱਕ ਕੋਈ ਖੇਤਰੀ ਧੜਾ ਜਿਹੜਾ ਸਟਰੋਂਗ ਹੈ ਉਹ ਬਣਨਾ ਚਾਹੀਦਾ। ਤਾਂ ਮੇਰੇ ਖਿਆਲ ਦੇ ਨਾਲ ਇਹ ਸਮੇਂ ਦੀ ਮੰਗ ਹੈ ਹੁਣ ਕਿ ਯੋਗ ਬੰਦੇ ਦੇਖੋ
ਰਾਜ ਕਰਨਵੀਰ ਸਿੰਘ ਜੀ 100 ਹੱਥ ਰਸਾ ਸਿਰੇ ਤੇ ਗੰਢ, ਜਿਹੜੇ ਹਜ਼ਾਰਾਂ ਯੰਗ ਮੁੰਡੇ ਭਾਵਨਾ ਤੇ ਨਹੀਂ ਸੀ ਨਾ ਮਾੜੀ, ਉਹ ਤੇ ਪੰਜਾਬ ਪ੍ਰਸਤ ਲੋਕ ਸਨ, ਵਫਾਦਾਰ ਲੋਕ ਸਨ, ਪੰਜਾਂ ਪਾਣੀਆਂ ਦੇ ਉਹ ਮੁਰੀਦ ਕਹਿ ਲਓ, ਪੰਜਾਂ ਪਾਣੀਆਂ ਦੇ ਉਹ ਆਸ਼ਕ ਕਹਿ ਲਓ, ਜਿਨ੍ਹਾਂ ਨੂੰ ਦਰਦ ਸੀਗਾ। ਤਾਂ ਉਹਨਾਂ ਦੀ ਐਨਰਜੀ ਜਿਹੜੀ ਆ ਉਹ ਵੇਸਟ ਨਹੀਂ ਹੋਣੀ ਚਾਹੀਦੀ। ਉਹਨਾਂ ਦਾ ਜਿਹੜਾ ਹੌਸਲਾ ਹੈ ਉਹਨੂੰ ਕੋਈ ਨਾ ਕੋਈ ਤਰਜਮਾਨੀ, ਕੋਈ ਨਾ ਕੋਈ ਅਗਵਾਈ ਦੇਣ ਵਾਲਾ ਹੋਣਾ ਚਾਹੀਦਾ ਅੱਗੇ। ਔਰ ਇੱਕ ਫਰੰਟ ਤੇ ਇਹ ਜਿਹੜੀ ਐਨਰਜੀ ਇਕੱਠੀ ਹੋ ਜਾਵੇ ਔਰ ਇਹਦੀ ਅਗਵਾਈ ਹੈ ਜਿਹੜੀ ਉਹ ਪੁਰਾਣੇ ਸਿਆਸਤਦਾਨ ਨਾ ਕਰਨ ਜਾਂ ਦਿੱਲੀ ਵਾਲੇ ਨਾ ਕਰਨ, ਉਹ ਬੁੱਢਿਆਂ ਦੀ ਸਿਆਸਤ। ਹਾਂ ਠੀਕ ਹੈ, ਸਲਾਹਕਾਰ ਪੈਨਲ 'ਚ ਰੱਖ ਲਓ ਜਿਵੇਂ ਅਡਵਾਨੀ ਹੋਰੀ ਰੱਖੀ ਬੈਠੇ ਆ, ਤਾਂ ਉਹ ਰਾਜਨੀਤੀ ਵੀ ਅੱਜ ਕੱਲ੍ਹ ਖਰਾਬ ਕਰਦੀ ਹੈ ਨਾ, ਜਿਹੜੀ ਬੁੱਢਿਆਂ ਦੀ ਰਾਜਨੀਤੀ ਆ। ਤਾਂ ਇਹੋ ਜਿਹੀ ਇੱਕ ਖੇਤਰੀ ਪਾਰਟੀ ਦੀ ਜ਼ਰੂਰਤ ਆ ਜਿਹਨੂੰ ਜ਼ਿਆਦਾਤਰ ਨੌਜਵਾਨ ਲੀਡ ਕਰਨ, ਕਿਉਂਕਿ ਇਸ ਸਮੇਂ ਰਾਜਨੀਤੀ ਔਰ ਖਾਸ ਤੌਰ ਤੇ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਨਾ, ਉਹਦੇ ਤੇ ਜਿੰਨਾ ਦਬਾਅ ਬਣੂਗਾ ਉਹਨਾਂ ਹੀ ਪੰਜਾਬ ਦਾ ਭਲਾ ਹੋਣਾ। ਤਾਂ ਜਿਹੜੀ ਤੀਜੀ ਧਿਰ ਹੁਣ ਆਪਾਂ ਉਡੀਕਦੇ ਸਾਂ, ਉਹ ਤੀਜੀ ਧਿਰ ਵਾਲਾ ਫਾਰਮੂਲਾ ਪਿੱਟ ਗਿਆ ਕਿਉਂਕਿ ਉਹ ਰਵਾਇਤੀ ਧਿਰ ਬਣ ਗਈ ਆ। ਤਾਂ ਇੱਥੇ ਦਬਾਅ ਬਣਾਉਣ ਲਈ, ਹੁਣ ਤਿੰਨਾਂ ਤੇ ਦਬਾਅ ਬਣਾਉਣ ਲਈ ਜੇ ਚੌਥੀ ਧਿਰ ਆਉਂਦੀ ਆ ਤਾਂ ਮੇਰੇ ਖਿਆਲ ਦੇ ਨਾਲ ਉਹ ਇਹੋ ਜਿਹੀ ਧਿਰ ਹੋਣੀ ਚਾਹੀਦੀ ਆ ਜਿਹਦੇ ਕੋਲ ਇੱਕ ਆਰਥਿਕਤਾ ਦਾ ਏਜੰਡਾ ਹੋਵੇ, ਜਿਹਦੇ ਕੋਲ ਇੱਕ ਸਮਾਜਿਕ ਏਜੰਡਾ ਹੋਵੇ, ਇੱਕ ਸਿਆਸੀ ਏਜੰਡਾ ਹੋਵੇ ਔਰ ਸਟਰੋਂਗ ਏਜੰਡਾ ਹੋਵੇ ਜਿਹਦੇ ਵਿੱਚ ਹਰੇਕ ਵਰਗ ਆ ਜਾਵੇ, ਹਰੇਕ ਵਰਗ ਫਿੱਟ ਹੋ ਜਾਵੇ। ਸੋ ਵੱਤਰ ਤੇ ਬਣਦਾ ਪਿਆ, ਦੇਖੋ ਹੁਣ ਇਹਦੇ ਚ ਬੀ ਪੈਂਦਾ ਜਾਂ ਨਹੀਂ ਪੈਂਦਾ। ਜੀ ਜੀ, ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਕਸ਼ਮੀਰਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਵੀ ਇਹਦੇ ਨਾਲ ਝੁਕਦਾ ਜੀ ਕੇਜਰੀਵਾਲ ਸਾਹਿਬ ਤੇ। ਇਹ ਤੇ ਗੱਲ ਉਹ ਹੋਈ ਵੀ ਬੇੜੀ ਜਾਂਦੀ ਪਈ ਆ ਤੇ ਉਹ ਡੁੱਬਦੀ ਨਹੀਂ ਤੇ ਇੱਕ ਪੱਥਰ ਹੋਰ ਵਿੱਚ ਸੁੱਟ ਦਿਓ, ਉਹ ਗੱਲ ਬਣੀ ਆ ਜੀ। ਜੀ ਥੈਂਕ ਯੂ। ਮੈਨੂੰ ਪੁੱਛਦਾ ਜੀ, ਥੈਂਕ ਯੂ। ਨਹੀਂ ਹੁਣ ਤੁਸੀਂ ਗੱਲ ਹੀ ਸਿਰੇ ਲਾ ਗਏ ਜੇ, ਗੱਲ ਹੀ ਸਿਰੇ ਦੀ ਕਰਤੀ ਹੈ ਤੇ ਮੈਂ ਹੁਣ ਕੀ ਕਹਿਣਾ। ਬਾਕੀ ਬੇੜੀ ਦੇ ਵਿੱਚ ਪੱਥਰ ਪਾ ਗਿਆ, ਉਹ ਤਾਂ ਆਪ ਛਾਲ ਮਾਰ ਗਿਆ, ਬੇੜੀ ਦੇ ਵਿੱਚ ਪੱਥਰ ਪਾ ਗਿਆ ਨਾ। ਹੁਣ ਸੱਪ ਦੇ ਮੂੰਹ ਚ ਕੂੜ ਕਿਰਲੀ ਵਾਲੀ ਆ। ਖਹਿਰੇ ਹੋਰੀ ਹੁਣ ਨਾ ਤੇ ਇੱਧਰ ਜਾ ਸਕਦੇ ਨਾ ਉੱਧਰ ਜਾ ਸਕਦੇ। ਪਰ ਮੈਂ ਇੱਕ ਚੀਜ਼ ਸਮਝਦਾ ਕਿ ਖਹਿਰੇ ਹੋਰਾਂ ਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਚ ਹੁਣ ਸਾਡਾ ਭਵਿੱਖ ਨਹੀਂ ਹੈ। ਜਿਸ ਤਰ੍ਹਾਂ ਦੀ ਉਹਨਾਂ ਦੀ ਸਟੇਟਮੈਂਟ ਸੀ ਨਾ, ਜੇ ਉਹਨੂੰ ਆਪਾਂ ਗੌਰ ਦੇ ਨਾਲ ਪੜ੍ਹੀਏ, ਉਹ ਸਟੇਟਮੈਂਟ ਹੀ ਆਪਣੇ ਆਪ ਦੇ ਵਿੱਚ ਨਾ ਇੱਕ ਇਕਬਾਲ ਆ ਕਿ ਬਾਈ ਹੁਣ ਬਸ। ਤੇ ਉਹਨੇ ਜਿਸ ਤਰੀਕੇ ਨਾਲ ਕਿਹਾ, ਉਹ ਕਹਿੰਦਾ ਮੈਂ ਤੇ ਪਹਿਲਾਂ ਵੀ ਵਿਰੋਧ ਕੀਤਾ ਸੀ ਇਹਨਾਂ ਦਾ ਕਿ ਪੰਜਾਬ ਪੰਜਾਬੀਆਂ ਦਾ, ਸਾਨੂੰ ਆਪਣੇ ਫੈਸਲੇ ਆਪ ਕਰਨ ਦਿਓ। ਕਹਿੰਦਾ ਕਿ ਉਦੋਂ ਮੇਰੀ ਵਿਰੋਧਤਾ ਵੀ ਹੋਈ ਆ। ਅੱਜ ਇਹ ਵੀ ਗੱਲ ਕਹੀ ਆ ਉਹਨੇ ਕਿ ਕੁਛ ਭੈਣ ਭਰਾ ਮੇਰੀ ਵਿਰੋਧਤਾ ਕਰਦੇ ਆ ਪਰ ਮੈਂ ਉਹਨਾਂ ਨੂੰ ਆਪਣਾ ਭੈਣ ਭਰਾ ਸਮਝਦਾ। ਇਹਦਾ ਮਤਲਬ ਹੈ ਕਿ ਸੁਖਪਾਲ ਖਹਿਰੇ ਦੇ ਅੰਦਰ ਹਾਲੇ ਵੀ ਕਿਤੇ ਨਾ ਕਿਤੇ ਉਮੀਦ ਹੈ ਜਿਹੜੇ ਵਿਰੋਧਤਾ ਵਾਲੇ ਬੰਦੇ ਸਾਡੇ ਨਾਲ ਆ ਜਾਣ। ਤਾਂ ਮੇਰੇ ਖਿਆਲ ਦੇ ਨਾਲ ਇਹ ਤੈਅ ਹੋ ਚੁੱਕਾ, ਕਮਰ ਸੰਧੂ ਤੇ ਸੁਖਪਾਲ ਖਹਿਰਾ ਇਹ ਨਬਜ਼ ਪਛਾਣ ਚੁੱਕੇ ਆ ਕਿ ਆਮ ਆਦਮੀ ਪਾਰਟੀ 'ਚ ਹੁਣ ਉਹਨਾਂ ਦਾ ਭਵਿੱਖ ਸੁਰੱਖਿਅਤ ਨਹੀਂ ਤੇ ਨਾ ਹੀ ਸ਼ਾਇਦ ਆਮ ਆਦਮੀ ਪਾਰਟੀ ਦਾ। ਜੀ ਜੀ, ਅਗਲੀ ਜਿਹੜੇ ਕਾਲਰ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਨੇ, ਜੁੜੇ ਨੇ ਆਪਣੇ ਨਾਲ ਅਵਤਾਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਅਵਤਾਰ ਸਿੰਘ ਚੰਦੀ ਕੈਲੀਫੋਰਨੀਆ ਬੋਲ ਰਿਹਾ ਜੀ। ਹਾਂਜੀ ਸਰਦਾਰ ਸਾਹਿਬ। ਭਾਜੀ ਮੈਂ ਥੋੜਾ ਜਿਹਾ ਪਿੱਛੇ ਜਾਵਾਂਗਾ ਕਿ ਜਦੋਂ ਇਲੈਕਸ਼ਨ ਦੇ ਦਿਨ ਸੀਗੇ ਵੀ ਕੈਨੇਡਾ ਤੋਂ ਜਹਾਜ਼ਾਂ ਦੇ ਜਹਾਜ਼ ਭਰ ਕੇ ਗਏ ਸੀਗੇ, ਕਿਸੇ ਨੇ ਵੀ ਟੀ ਸ਼ਰਟ ਪਾਈ ਸੀ ਉਹਦੇ ਉੱਤੇ ਕੇਜਰੀਵਾਲ ਦੀ ਫੋਟੋ, ਕਿਸੇ ਦਾ ਵੀ ਟੈਚ ਕੇਸ ਸੀਗਾ ਉਹਦੇ ਤੇ ਕੇਜਰੀਵਾਲ ਦੀ ਫੋਟੋ। ਤੇ ਜਿੱਦਣ ਕੈਨੇਡਾ ਦੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਇੰਡੀਆ ਵਿੱਚ ਗਏ ਆ ਤੇ ਆਮ ਆਦਮੀ ਪਾਰਟੀ ਜਾਂ ਕਿਸੇ ਵੀ ਕੇਜਰੀਵਾਲ ਨੇ ਉਹਨਾਂ ਦਾ ਕੋਈ ਸਵਾਗਤ ਨਹੀਂ ਕੀਤਾ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਵੀ ਇੱਥੋਂ ਜਹਾਜ਼ ਕਿੰਨਾ ਪੈਸਾ ਗਿਆ ਸੀ ਕੈਨੇਡਾ ਵਿੱਚੋਂ, ਕਿੰਨੇ ਜਹਾਜ਼ਾਂ ਦੇ ਜਹਾਜ਼ ਭਰ ਕੇ ਗਏ ਸੀ ਆਪਣਾ ਵੋਟਾਂ ਵਾਸਤੇ ਵੀ, ਇਹਨਾਂ ਦੇ ਵਾਸਤੇ। ਤੇ ਬਾਕੀ ਹੁਣ ਤਾਂ ਮੈਂ ਇਹੀ ਆ ਵੀ ਚਲੋ ਅੱਗੇ ਮਿੰਟੂ ਜੀ ਬਹੁਤ ਸਿਆਣੇ ਆ ਵੀ ਸੁਝਾਅ ਵੀ ਹੁਣ ਜਿਹੜੀ ਹੈਗੀ ਲੋਕ ਇਨਸਾਫ ਪਾਰਟੀ ਆ ਉਹਨਾਂ ਨਾਲ ਜੁੜ ਜਾਣ, ਇਹਨਾਂ ਨੂੰ ਦਿੱਲੀ ਵਾਲਿਆਂ ਨੂੰ ਆਪਣਾ ਬਾਏ ਬਾਏ ਕਹਿ ਦੇਣ ਵੀ ਤਾਂ ਇਹਨਾਂ ਦਾ ਬਚਾਅ ਹੋ ਸਕਦਾ। ਬਾਕੀ ਜਿਹੜੇ ਰੁੱਸੇ ਆ ਆਪਣੇ ਜਿਹੜੇ ਇਹਨਾਂ ਦੇ ਗਾਂਧੀ ਜੀ ਆ ਜਾਂ ਜਿਹੜੇ ਪ੍ਰਸ਼ਾਂਤ ਕਿਸ਼ੋਰ ਆ ਜਿਹੜੇ ਵੀ ਹੈਗੇ ਆ ਉਹਨਾਂ ਨੂੰ ਮਨਾ ਲੈਣ ਤੇ ਇਹ ਲੋਕ ਇਨਸਾਫ ਪਾਰਟੀ ਨਾਲ ਜੁੜ ਜਾਣ ਤੇ ਤਾਂ ਇਹ ਬਚ ਸਕਦੇ ਆ, ਨਹੀਂ ਤਾਂ ਆਪਣਾ ਫਿਰ ਬੇੜੀ ਇਹਨਾਂ ਦੀ ਡੁੱਬੀ ਹੈਗੀ ਆ। ਬਾਕੀ ਅੱਗੇ ਮਿੰਟੂ ਜੀ ਸਿਆਣੇ ਆ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਦੇਖੋ ਪਹਿਲੀ ਗੱਲ ਜਿਹੜੀ ਤੁਸੀਂ ਕੀਤੀ ਆ, ਇਹਨਾਂ ਬਣਿਆ ਵਾ ਕਿ ਇਹਨਾਂ ਨੇ ਕਿਉਂ ਨਹੀਂ ਕੀਤਾ, ਇਹਨਾਂ ਨੇ ਜਵਾਬ ਵੀ ਦਿੱਤਾ ਉਹਦਾ ਸ਼ਾਇਦ ਮੇਰੇ ਖਿਆਲ ਦੇ ਨਾਲ ਕਿ ਪ੍ਰੋਟੋਕਾਲ ਦੇ ਮੁਤਾਬਕ ਅਸੀਂ ਨਹੀਂ ਸੀ ਆ ਸਕਦੇ ਕਿਉਂਕਿ ਕੇਂਦਰ ਦਾ ਪ੍ਰੋਟੋਕਾਲ ਬਣਦਾ ਦਿੱਲੀ ਦੇ ਵਿੱਚ। ਪਰ ਨਿੱਜੀ ਤੌਰ ਤੇ ਕੋਈ ਦਰਖਾਸਤ ਕਰ ਸਕਦੇ ਸੀਗੇ ਕਿ ਭਾਈ ਸਾਨੂੰ ਸਮਾਂ ਦਿੱਤਾ ਜਾਵੇ, ਕੋਈ 2-4 ਮਿੰਟ ਅਸੀਂ ਇਸਤਕਬਾਲ ਕਰਨਾ ਉਹਨਾਂ ਦਾ। ਤਾਂ ਰਸਮੀ ਦੇਖੋ ਸੁਖਬੀਰ ਸਿੰਘ ਬਾਦਲ ਵੀ ਤੇ ਚਲੇ ਗਿਆ ਕਮੇਟੀ ਦੇ ਜ਼ਰੀਏ, ਆਰ ਪਾਰ ਹੋ ਜਾਂਦੀ। ਇੱਥੇ ਹੀ ਦਰਬਾਰ ਸਾਹਿਬ ਵੀ ਸਮਾਂ ਮੰਗ ਲੈਂਦੇ ਕਿ ਅਸੀਂ ਵੀ ਭਾਈ ਉਹਨਾਂ ਦਾ ਸਵਾਗਤ ਕਰਨਾ, ਕੋਈ ਸਾਨੂੰ ਵੀ 5 ਮਿੰਟ ਦਾ ਟਾਈਮ ਦਿਓ। ਤੇ ਜੇ ਉੱਥੇ
ਸੁਖਬੀਰ ਸਿੰਘ ਬਾਦਲ ਤੇ ਨਵਜੋਤ ਸਿੱਧੂ ਭਾਵੇਂ ਇੱਕ ਦੂਜੇ ਵਾਲੇ ਆਨੇ ਬਾਗੜ ਜਿਹੜੇ ਆਨੇ ਕੱਢ ਕੇ ਇੱਕ ਦੂਜੇ ਨੂੰ ਵੇਖ ਕੇ ਖੜ ਕੇ ਸਵਾਗਤ ਕਰ ਸਕਦੇ ਸੀ, ਤੇ ਵਿੱਚ ਕੇਜਰੀਵਾਲ ਵੀ ਇੱਥੇ ਖੜ ਜਾਂਦਾ, ਕੀ ਫਰਕ ਪੈਣਾ ਸੀ। ਸੋ ਇਹ ਅੱਗੇ ਆਉਂਦੇ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਫਰਜ਼ ਬਣਦਾ ਸੀ, ਪਰ ਸ਼ਾਇਦ ਇਹਨਾਂ ਨੇ ਤਾਂ ਕੁਛ ਹੋਰ ਹੀ ਸੋਚ ਰੱਖਿਆ ਸੀਗਾ। ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਆ, ਇੱਥੇ ਬਹੁਤ ਸਾਰੇ ਲੋਕ ਇਹ ਮੰਨ ਕੇ ਚੱਲਦੇ ਪਏ ਆ ਕਿ ਭਾਈ ਜਿਹੜੇ ਬੈਂਸ ਬ੍ਰਦਰਸ ਆ ਉਹ ਪੰਜਾਬ ਦੇ ਵਿੱਚ ਬਿਹਤਰ ਨੁਮਾਇੰਦਗੀ ਦੇ ਸਕਦੇ ਆ। ਹੁਣ ਦੇਖੋ ਲੁਧਿਆਣੇ ਵਾਲਿਆਂ ਟੈਸਟ ਕੀਤੇ ਆ, ਉਹ ਕਿਉਂਕਿ ਸਾਡੇ ਤੋਂ ਲੁਧਿਆਣਾ ਬਹੁਤ ਦੂਰ ਆ, ਪਰ ਜੋ ਅਸੀਂ ਉਹਨਾਂ ਦਾ ਕੰਮ ਕਰ ਦੇਖਦੇ ਹਾਂ, ਜਿੰਨੀ ਕੁ ਅੰਦਰੂਨੀ ਰਿਪੋਰਟ ਮਿਲਦੀ ਆ, ਬਾਕੀ ਇੱਕ ਚੀਜ਼ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਉਹਨਾਂ ਦੇ ਨਾਲ ਕੁਛ ਵਿਵਾਦ ਵੀ ਜਿਹੜੇ ਆ, ਐਸੀ ਗੱਲ ਨਹੀਂ ਹੈ ਕਿ ਬੇਦਾਗ ਨੇ, ਵਿਵਾਦ ਵੀ ਜੁੜੇ ਆ, ਦਲ ਬਦਲੀਆਂ ਵੀ ਉਹਨਾਂ ਨੇ ਕੀਤੀਆਂ, ਪਰ ਬਾਵਜੂਦ ਇਸ ਦੇ ਜਿੱਦਾਂ ਦੀਆਂ ਰਿਪੋਰਟਾਂ ਨੇ ਲੋਕ ਲਾਈਕ ਕਰਦੇ ਉਹਨਾਂ ਨੂੰ। ਤਾਂ ਲੁਧਿਆਣੇ ਵਾਲੇ ਬਿਹਤਰ ਦੱਸ ਸਕਦੇ ਆ। ਹਾਂ ਠੀਕ ਆ ਕਿ ਇੱਕ ਬੰਦੇ ਨੇ ਲੀਡ ਕਰਨਾ ਹੁੰਦਾ ਜਾਂ ਇੱਕ ਪੈਨਲ ਨੇ ਲੀਡ ਕਰਨਾ ਹੁੰਦਾ, ਮੰਨ ਲਓ 5-7 ਬੰਦੇ ਆ, ਤਾਂ 5-7 ਬੰਦੇ ਜਿਹੜੇ ਆ ਉਹਨਾਂ ਚ ਪੰਜਾਬ ਦੇ ਵਿੱਚ ਕਈ ਬੰਦੇ ਵਧੀਆ ਹੈਗੇ ਆ। ਡਾਕਟਰ ਧਰਮਵੀਰ ਗਾਂਧੀ ਆ, ਸੁਖਪਾਲ ਖਹਿਰਾ, ਪ੍ਰੋਫੈਸਰ ਮਨਜੀਤ ਸਿੰਘ ਹੋਰੀ ਹੈਗੇ, ਕਈ ਬੰਦੇ ਇਹੋ ਜਿਹੇ ਆ ਜਿਹੜੇ ਬੰਦੇ ਪੰਜਾਬ ਨੂੰ ਅੱਗੇ ਲਿਜਾ ਸਕਦੇ ਆ। ਮੈਂ ਇਹ ਨਹੀਂ ਕਹਿੰਦਾ, ਹੋ ਸਕਦਾ ਅਕਾਲੀਆਂ ਚੋਂ ਵੀ ਨਿਕਲ ਕੇ ਇਸ ਫਰੰਟ ਚ ਆ ਜਾਣ ਚੰਗੇ ਬੰਦੇ, ਕਾਂਗਰਸ ਚੋਂ ਵੀ ਨਿਕਲ ਕੇ ਆ ਜਾਣ ਕੱਲ ਨੂੰ ਜਦੋਂ ਉਹਨਾਂ ਨੂੰ ਲੱਗੂਗਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ ਕਿ ਪਤੰਗਾਂ ਜਿਹੜੀਆਂ ਹਵਾ ਦੇ ਨਾਲ ਹੀ ਉੱਡਦੀਆਂ ਹੁੰਦੀਆਂ, ਬਿਲਕੁਲ ਬਿਲਕੁਲ ਉਧਰ ਨੂੰ ਤੁਰੀਆਂ ਜਾਂਦੀਆਂ ਦਿਸ਼ਾ ਨੂੰ। ਸੋ ਜੇ ਕੱਲ ਨੂੰ ਹਵਾ ਬਣਦੀ ਹੈ ਤੇ ਹੋ ਸਕਦਾ ਅਕਾਲੀਆਂ ਕਾਂਗਰਸੀਆਂ ਚੋਂ ਚੰਗੇ ਬੰਦੇ ਤੇ ਕਾਂਗਰਸੀਆਂ ਚ ਵੀ ਆ, ਚੰਗੇ ਬੰਦੇ ਅਕਾਲੀਆਂ ਚ ਵੀ ਆ, ਚੰਗੇ ਬੰਦੇ ਖੱਬੇ ਪੱਖੀਆਂ ਚ ਵੀ ਆ। ਤਾਂ ਹੋ ਸਕਦਾ ਹੈ ਕਿ ਜਦੋਂ ਕੋਈ 4 ਬੰਦੇ ਚੰਗੇ ਤੁਰ ਪੈਣ ਤੇ ਉਹਨਾਂ ਦੇ ਨਾਲ 40 ਬੰਦੇ ਹੋਰ ਦੂਜੇ ਸੰਗਠਨਾਂ 'ਚ ਵੀ ਆ ਜਾਣ, ਵਧੀਆ ਫਰੰਟ ਬਣ ਜਾਵੇ। ਤਾਂ ਮੈਂ ਕਹਿੰਦਾ ਕਿ ਕੋਈ ਵੀ ਫਰੰਟ ਬਣਾ ਲੈਣ, ਚਾਹੇ ਅਕਾਲੀਆਂ 'ਚੋਂ ਨਿਕਲ ਕੇ ਬਣਾ ਲੈਣ, ਕਾਂਗਰਸੀਆਂ 'ਚੋਂ ਨਿਕਲ ਕੇ ਬਣਾ ਲੈਣ, ਚਾਹੇ ਕੋਈ ਵੀ ਨੁਮਾਇੰਦਗੀ ਕਰੇ, ਪੰਜਾਬ ਨੂੰ ਬਚਾਉਣਾ ਲਾਜ਼ਮੀ ਆ। ਜੀ ਜੀ ਮਿੰਟੂ ਜੀ, ਜਦੋਂ ਇਲੈਕਸ਼ਨ ਦਾ ਟਾਈਮ ਸੀ, ਕੇਜਰੀਵਾਲ ਛਿੱਕ ਵੀ ਮਾਰਦਾ ਸੀ ਤਾਂ ਬਿਆਨ ਸਾਰਿਆਂ ਦੇ ਹੀ ਆਉਂਦੇ ਸੀਗੇ। ਆਪਣੇ ਪੰਜਾਬ ਦੇ ਕਹਿ ਲਓ ਬਾਦਲ ਹੁਣੀ, ਵੱਡੇ ਬਾਦਲ, ਛੋਟੇ ਬਾਦਲ, ਕੈਪਟਨ, ਇਹਨਾਂ ਦਾ ਕੋਈ ਬਿਆਨ ਆਇਆ? ਬਾਦਲ ਸਾਹਿਬ ਨੇ ਤੇ ਅੱਜ ਬੜੀ ਤਾਰੀਫ ਕੀਤੀ, ਕਹਿੰਦਾ ਜੀ ਮੁੰਡਾ ਚੰਗਾ ਕੇਜਰੀਵਾਲ। ਅੱਛਾ। ਤੇ ਮਾਫੀ ਮੰਗਿਆ, ਤੇ ਅਸੀਂ ਤੇ ਕਹਿੰਦੇ ਪਹਿਲਾਂ ਹੀ ਕਹਿੰਦੇ ਹਾਂ ਵੀ ਸਾਡੇ ਬੰਦੇ ਤੇ ਤਾਂ ਐਵੇਂ ਦੋਸ਼ ਲਾਉਂਦੇ ਆ, ਕੋਈ ਇਹੋ ਜਿਹੀ ਗੱਲਬਾਤ ਹੈ ਨਹੀਂ ਗੀ। ਸੋ ਭਗਵੰਤ ਮਾਨ ਦੇ ਅਸਤੀਫੇ ਨੂੰ ਕਹਿੰਦਾ ਜੀ ਕਿ ਇਹ ਤੇ ਐਵੇਂ ਕਲਾਬਾਜੀ ਲਾਉਂਦਾ, ਇਹਨਾਂ 'ਚ ਹੈ ਨਹੀਂ ਕੁਛ ਵੀ, ਇੱਕ ਲਹਿਰ ਜੀ ਬਣੀ ਸੀ। ਬਾਦਲ ਸਾਹਿਬ ਦਾ ਬਿਆਨ ਆਇਆ ਵਾ, ਪਰ ਇੰਨੀ ਇਹਨਾਂ ਨੇ ਉਹ ਚਾਂਦਮਾਰੀ ਜੀ ਨਹੀਂ ਕੀਤੀ ਜਿੰਨੀ ਆਮ ਤੌਰ ਤੇ ਕਰਦੇ ਆ। ਐਵੇਂ ਨਾ ਬਸ ਫਾਰਮੈਲਿਟੀ ਜੀ ਕੀਤੀ ਆ। ਮਜੀਠੀਏ ਨੇ ਵੀ ਜਿਵੇਂ ਉਹ ਬੋਲਦਾ ਹੁੰਦਾ, ਬੜੀ ਚੁੱਭਵੀਂ ਗੱਲ ਕਰਦਾ, ਉਹ ਐਤਕੀ ਉਹਨੇ ਨਹੀਂ ਕੀਤੀ, ਸਾਦੇ ਜੇ ਢੰਗ ਨਾਲ, ਬੜਾ ਜਿਵੇਂ ਫਰਾਕ ਦਿਲ ਇਨਸਾਨ ਹੁੰਦਾ ਓਦਾਂ ਦਾ ਉਹਨੇ ਵਿਖਾਵਾ ਕੀਤਾ। ਉਹ ਕਹਿੰਦਾ ਕਿ ਜੀ ਬਸ ਇਹਨੇ ਮਾਫੀ ਮੰਗ ਲਈ ਆ, ਦੇਖੋ ਕੱਲ ਨੂੰ ਮੇਰਾ ਬੇਟਾ ਸਕੂਲ ਜਾਂਦਾ, ਉਹਨੂੰ ਕੋਈ ਆਹ ਗੱਲ ਕਹਿ ਦਿੰਦਾ ਤੇ ਮੇਰਾ ਉੱਥੇ ਤੇ ਮਰਨ ਹੋ ਜਾਣਾ ਸੀਗਾ। ਚਲੋ ਕੇਜਰੀਵਾਲ ਨੂੰ ਹੋਸ਼ ਆਈ ਹੈ, ਮੈਂ ਧੰਨਵਾਦ ਕਰਦਾ ਕੇਜਰੀਵਾਲ ਸਾਹਿਬ ਦਾ। ਯਾਨੀ ਬੜੀ ਮੁਲਾਇਮ ਜੀਆਂ ਟਿੱਪਣੀਆਂ ਆਈਆਂ ਜੇ ਆਈਆਂ ਵੀ ਆ, ਤੇ ਕਾਂਗਰਸ ਬੰਦੀਆਂ ਤੇ ਕੁਛ ਵੀ ਨਹੀਂ ਆਈਆਂ। ਕਾਂਗਰਸ ਨੇ ਟਿੱਪਣੀ ਨਹੀਂ ਕੀਤੀ, ਕਾਂਗਰਸ ਨੇ ਤੇ ਅੱਜ ਟਿੱਪਣਾ ਹੀ ਕਰ ਦਿੱਤਾ। ਉਹ ਪ੍ਰੈਸ ਕਾਨਫਰੰਸ ਕਰਾ ਕੇ ਉਹ ਜੋੜਾ ਜਿਹੜਾ ਬੀਬੀ ਨਵਜੋਤ ਕੌਰ ਸਿੱਧੂ ਕਈ ਮਹੀਨਿਆਂ ਦੀ ਵਿਚਾਰੀ ਨਾ ਭਰੀ ਪੀਤੀ ਪਈ ਸੀ, ਤੇ ਉਹ ਫਿਰ ਉਹ ਫੈਲ ਉਹ ਹੀ ਫੜ ਕੇ ਬਹਿ ਗਈ ਜਿਵੇਂ ਉਹੀ ਮੰਤਰੀ ਹੋਵੇ, ਤੇ ਉਹ ਕਹਿੰਦੀ ਸੀ ਤੂੰ ਪਾਸੇ ਹੋ ਜਾ, ਮੈਂ ਬੋਲਦੀ ਹਾਂ। ਤੇ ਉਹ ਵੈਸੇ ਵੀ ਮਜੀਠੀਏ ਤੇ ਤਾਂ ਬਾਹਲਾ ਗੁੱਸਾ ਆ ਉਹਨੂੰ, ਤੇ ਉਹਨੇ ਫਿਰ ਚੁਣ ਕੇ ਗੱਲਾਂ ਜਿਹੜੀਆਂ ਚੁਣ ਕੇ ਨੁਕਤੇ ਦੱਸਿਆ। ਤੇ ਮੈਂ ਅੱਗੇ ਕਹਿਣ ਡਿਆ ਤੁਹਾਨੂੰ ਕਿ ਇਹ ਜਿਹੜਾ ਅੱਜ ਮੇਲਾ ਲੁੱਟਿਆ ਉਹ ਨਵਜੋਤ ਸਿੱਧੂ ਲੁੱਟ ਕੇ ਲੈ ਗਏ ਸਾਰੇ, ਜਿੱਦਾਂ ਉਹਨਾਂ ਨੇ ਫੈਕਟ ਦੱਸਦੇ, ਤੇ ਇਹਨਾਂ ਕੋਲ ਇਹ ਫੈਕਟ ਜਿਹੜੇ ਆ ਉਹ 2 ਸਾਲਾਂ ਦੇ 2.5 ਸਾਲਾਂ ਦੇ ਪਏ ਆ। ਇਹਨਾਂ ਦੇ ਕੋਲ ਉਹ ਫੈਕਟ ਪਏ ਸੀ ਜਿਹੜੇ ਅੱਜ ਉਹਨਾਂ ਨੇ ਰੀਨਿਊ ਕਰਕੇ ਅੱਗੇ ਤੋਰ ਦਿੱਤੇ ਆ। ਹੁਣ ਦੂਜੀ ਚੀਜ਼ ਇਹ ਆ ਨਾ ਕਿ ਦੇਖੋ ਇੱਕ ਇਹ ਵੀ ਹੋ ਸਕਦਾ, ਸੰਭਾਵਨਾ ਹੀ ਅਸੀਂ ਕਹਿ ਰਹੇ ਹਾਂ, ਵੈਸੇ ਜੇ ਅਸੀਂ ਸੰਭਾਵਨਾਵਾਂ ਤੇ ਚਰਚਾਵਾਂ ਕਰਦੇ ਹਾਂ ਫਿਰ ਇਹ ਵੀ ਸੰਭਾਵਨਾ ਬਣਦੀ ਹੈ ਰਾਜ ਕਰਨਵੀਰ ਸਿੰਘ ਜੀ ਕਿ ਕੱਲ ਨੂੰ ਕਾਂਗਰਸ ਹੁਣ ਹਰੇਕ ਮੋਰਚੇ ਤੇ ਨਾਕਾਮ ਹੋਣ ਡਈ ਆ, ਤੇ ਇਹਨਾਂ ਨਾਕਾਮੀਆਂ ਤੇ ਮਿੱਟੀ ਪਾਉਣ ਲਈ ਕੱਲ ਨੂੰ ਕੋਈ ਇਹੋ ਜਿਹਾ ਵੱਡਾ ਕੌੜਾ ਘੁੱਟ ਪਰ ਲੈ, ਕਿਉਂਕਿ ਸਬੂਤ ਅੱਜ ਉਹਨਾਂ ਨੇ ਜਨਤਕ ਕਰ ਦਿੱਤੇ ਆ। ਬਿਲਕੁਲ ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਕੀ ਜਿਹੜਾ ਇਸ ਚੀਜ਼ ਦੇ ਨਾਲ ਬਣਦਾ ਆ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਤੇ ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।